ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹੋਏ ਹਾਂ। ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਕਾਲ ਨਹੀਂ ਕੋਈ ਲਈ ਜਾਂਦੀ। ਮੰਗਲਵਾਰ ਨੂੰ ਕਾਲਾਂ ਲਈਆਂ ਜਾਂਦੀਆਂ 4082725200। ਜਿਹੜੇ ਇਲਾਜ ਉਹਦੇ ਵਿੱਚ ਨਹੀਂ ਦੱਸੇ ਜਾਂਦੇ ਜਾਂ ਕੋਈ ਹੋਰ ਵਾਧੂ ਇਲਾਜ ਹੁੰਦੇ ਆ, ਜਗਵੀਰ ਸਿੰਘ ਜੀ ਵੀਰਵਾਰ ਨੂੰ ਦੱਸਦੇ ਆ 3:30 ਤੋਂ 4 ਵਜੇ ਤੱਕ। ਤੁਸੀਂ ਉਹ ਆਪਣੇ ਇਲਾਜ ਸੁਣ ਸਕਦੇ ਹਾਂ, ਕੁਛ ਵਾਧੂ ਇਲਾਜ ਵੀ ਸੁਣ ਸਕਦੇ ਹਾਂ। ਅਤੇ ਹੁਣ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾਂ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੋ ਬਸੇਰੇ, ਗਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ ਤੇ ਗਰਮੇਲ ਕੌਰ ਬਾਟ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਜਿਹੜਾ ਆਪਣੇ ਕਰੋਨਾ ਤੋਂ ਬਾਅਦ ਆਪਣੇ ਕਮਜ਼ੋਰੀ ਜੀ ਆ ਜਾਂਦੀ ਹੈ ਜੀ, ਵੀ ਉਹਦੇ ਵਾਸਤੇ ਤੁਸੀਂ ਐਂ ਕਰਨਾ ਹੈਗਾ, ਇੱਕ ਗਲਾਸ ਪਾਣੀ ਦਾ ਲੈਣਾ, ਉਹਦੇ ਵਿੱਚੋਂ 2 ਨਿੰਬੂ ਜੋੜ ਲੈਣੇ ਤੇ ਇੱਕ ਮੁੱਠੀ ਸਮਝ ਲਓ ਕਿਸ਼ਮਿਸ਼ ਸੌਗੀ ਦੀ, ਇਹ ਪਾ ਕੇ ਰਾਤ ਨੂੰ ਭਿਓ ਕੇ ਰੱਖ ਦੇਣੇ ਹੈ ਜੀ। ਤੇ ਸਵੇਰ ਨੂੰ ਮਸਲ ਕੇ ਉਹਨੂੰ ਫਿਰ ਉਹਦਾ ਭੁੰਨ ਕੇ, ਜੇ ਖਾਣੀ ਸੌਗੀ ਦਾ ਖਾ ਲਓ, ਨਹੀਂ ਖਾਣੀ ਤਾਂ ਉਹਨੂੰ ਮਸਲ ਕੇ ਹੱਥ ਨਾਲ ਚੰਗੀ ਤਰ੍ਹਾਂ ਉਹ ਪਾਣੀ ਪੀਵੇ। ਇਹਦੇ ਨਾਲ ਵੀ ਬਹੁਤ ਤੁਹਾਨੂੰ ਛੇਤੀ ਐਨਰਜੀ ਜੀ ਆ ਜਾਏਗੀ ਸਾਰੀ ਬੋਡੀ 'ਚ। ਜਾਂ ਤੁਸੀਂ ਐਂ ਕਰ ਸਕਦੇ ਹੈਗੇ, ਤੁਹਾਡੇ ਇੱਕ ਪਾਣੀ ਦੇ ਗਲਾਸ ਨਾਲ ਇੱਕ ਨਿੰਬੂ ਜੋੜ ਕੇ ਤੇ ਸਫੇਦ ਇਲਾਇਚੀਆਂ ਜਿਹੜੀਆਂ ਹੁੰਦੀਆਂ ਉਹਦਾ ਅੱਧਾ ਚਮਚਾ ਤੁਸੀਂ ਪਾਉਣਾ ਹੈਗਾ ਤੇ ਪਾਣੀ ਦੇ ਵਿੱਚ, ਤੇ 1 ਚਮਚਾ ਸ਼ਹਿਦ ਦਾ ਇਹ ਤੁਸੀਂ ਪਾਓ। ਇਹਦੇ ਨਾਲ ਵੀ ਆਪਣੇ ਤਾਕਤ ਆ ਜਾਂਦੀ ਹੈ। ਇਹਦੇ ਫਿਰ ਅਨਾਰ ਦਾ ਜੂਸ ਤੁਸੀਂ ਪੀਓ ਤੇ ਬਾਕੀ ਫਲ ਫਰੂਟ ਜ਼ਿਆਦਾ ਤੁਸੀਂ ਖਾਓ। ਇਹ ਵਰਤਿਆ ਹੋਇਆ ਹੈਗਾ ਜਿਹੜਾ ਸੌਗੀ ਵਾਲਾ ਨੁਸਖਾ, ਇਹਦੇ ਨਾਲ ਬਹੁਤ ਛੇਤੀ ਐਨਰਜੀ ਬੋਡੀ 'ਚ ਆ ਜਾਂਦੀ। ਤੇ ਅੱਗੇ ਚੱਲਦੇ ਆ ਕਿ ਪੁੱਛਦੇ ਕਿ ਜਿਹੜਾ ਨਾ ਉਹਨੇ ਵਹਿਮ ਦੀ ਬਿਮਾਰੀ ਹੋ ਜਾਂਦੀ ਹੈ, ਜਿਸ ਤਰ੍ਹਾਂ ਕਹਿੰਦੇ ਸੀ ਕਿ ਵੀ ਪੁੱਛੇ ਵੀ ਹੱਥ ਬਾਰ-ਬਾਰ ਐਂ ਲੱਗਦਾ ਉਹਨੂੰ ਵੀ ਮੇਰਾ ਹੱਥ ਲਿਬੜੇ ਹੋਏ ਹੈ, ਮਿੰਟ ਪਿੱਛੇ ਦੇ ਹੱਥ ਧੋਈ ਜਾਂਦਾ। ਜਿਸ ਤਰ੍ਹਾਂ ਵਹਿਮ ਦੀ ਕੋਈ ਬਿਮਾਰੀ ਹੋਵੇ ਉਹਦੇ ਵਾਸਤੇ ਥੋੜ੍ਹੇ ਜਿਹੇ ਹੈਗੇ ਨੁਸਖੇ ਇਹਦੇ ਵਿੱਚੋਂ। ਇਹ ਤੁਸੀਂ ਉਹਨੇ ਸੁੰਡ ਤੇ ਆਪਣੇ ਮਗਾਂ, ਕਾਲੀ ਮਿਰਚ ਤੇ ਜੀਰਾ, ਕਾਲੀ ਮਿਰਚਾਂ ਤੇ ਕਾਲਾ ਨੂਣ। ਪਹਿਲਾਂ ਉਹਨੇ ਜਿਹੜਾ ਵਹਿਮ ਜਿਹਾ ਹੋ ਜਾਂਦਾ ਉਹਨਾਂ ਦੀ ਇਲਾਜ ਹੈ ਜੀ ਤੁਹਾਡੇ। ਉਹਦੇ ਵਿੱਚ ਮੈਂ ਤੁਸੀਂ ਲੈਣੀ ਹੈਗੀ ਸੁੰਡ, ਮਗਾਂ, ਕਾਲੀ ਮਿਰਚਾਂ ਤੇ ਕਾਲਾ ਨੂਣ। ਇਹ ਤੁਸੀਂ 4 ਚੀਜ਼ਾਂ ਬਰਾਬਰ ਲੈ ਕੇ ਤੇ ਰਾਤ ਨੂੰ ਸੌਣੇ ਦੇ ਪਹਿਲਾਂ 1 ਚਮਚਾ ਤੁਸੀਂ ਉਹਨੇ ਦੁੱਧ ਨਾਲ ਲੈ ਲੈਣਾ। ਦੂਸਰਾ ਇਲਾਜ ਹੈਗਾ, ਤੁਸੀਂ ਸੌਂਫ 10 ਗ੍ਰਾਮ ਸੌਂਫ, 3 ਚਮਚੇ ਹੋ ਜਾਣਗੇ ਸਮਝ ਲਓ ਸੌਂਫ ਦੇ। ਅੱਧਾ ਕਿਲੋ ਪਾਣੀ 'ਚ ਉਬਾਲ ਕੇ ਰੱਖ ਲੈਣੇ ਜੀ। ਤੇ ਇਹਨੂੰ ਫਿਰ ਛਾਣ ਕੇ ਉਹਨੇ ਭੁੰਨ ਕੇ ਰੱਖ ਲਓ ਤੁਸੀਂ। ਤੇ ਇਹਦੇ ਨਾਲ ਤੁਸੀਂ ਆਪਣੇ ਸਾਰਾ ਦਿਨ ਫਿਰ ਆਪਣੇ ਪਾਣੀ ਤੁਸੀਂ ਆਪਣੇ ਇਹੀ ਪਾਣੀ ਯੂਜ਼ ਕਰਨਾ ਹੈਗਾ। ਹਾਂਜੀ, ਉਸ ਸੌਂਫ ਨੂੰ ਤੁਸੀਂ ਉਬਾਲ ਕੇ ਪਾਣੀ 'ਚ ਉਹ ਸਾਰੇ ਦਿਨ ਪਾਣੀ ਉਹ ਯੂਜ਼ ਕਰਨਾ ਹੈਗਾ ਜੀ। ਫਿਰ ਬਦਾਮ ਰੋਗਨ ਦੀ ਮਾਲਿਸ਼ ਕਰਨੀ ਹੈਗੀ ਤੁਸੀਂ। ਜੇ ਤੁਹਾਨੂੰ ਕੋਈ ਉਹਨੇ ਫੀਲ ਹੁੰਦਾ ਵੀ ਕੋਈ ਸ਼ਰਮ ਹੈ, ਕੋਈ ਆਪਣੇ ਇਹੋ ਜਿਹੀ ਗੱਲ ਹੈ, ਉਹਨੂੰ ਆਪਣੇ ਦੂਰ ਰੱਖੋ, ਉਹਨੇ ਵੀ ਉਹਨੇ ਫੀਲ ਨਾ ਕਰੋ ਉਹਨੂੰ ਵਾਲਾ। ਫਿਰ ਮਲੱਠੀ ਦੇ ਵਾਸਤੇ ਚੰਗੀ ਰਹਿੰਦੀ ਜੀ। ਮਲੱਠੀ ਦਾ ਆਪਣੇ ਟੁਕੜਾ ਮੂੰਹ ਪਾ ਕੇ ਹੌਲੀ ਹੌਲੀ ਚੁੱਸੀ ਚੱਲੋ ਤੁਸੀਂ। ਇਹ ਫਿਰ ਥੋੜ੍ਹਾ ਜਿਹਾ ਪਿਆਜ਼ ਰਸ 1 ਚਮਚਾ ਲੈ ਕੇ ਥੋੜ੍ਹਾ ਜਿਹਾ ਨਿੰਬੂ ਛੁੱਟ ਕੇ ਉਹ ਚਿੱਟੀ ਚੱਲੋ ਇਹਦੇ ਵਿੱਚੋਂ। ਫਿਰ ਖੀਰੇ ਦੇ ਰਸ ਦੇ ਵਿੱਚੋਂ ਜਿੰਨਾ ਤੁਸੀਂ ਪੀਣਾ ਹੈਗਾ, ਕੱਪ ਅੱਧਾ ਕੱਪ, ਉਹਦੇ ਵਿੱਚੋਂ ਕਾਲਾ ਨੂਣ ਪਾ ਕੇ ਉਹਨੇ ਉਹ ਚੂਸਣਾ ਹੈਗਾ। ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਸਿਰਕਾ ਲੈਣਾ ਹੈਗਾ 10 ਗ੍ਰਾਮ, ਮਿਸ਼ਰੀ ਲੈਣੀ ਹੈਗੀ 100 ਗ੍ਰਾਮ ਤੇ ਦੋਵਾਂ ਨੂੰ ਮਿਲਾ ਕੇ ਉਹਨੇ 1 ਕੱਪ ਪਾਣੀ ਦੇ ਵਿੱਚੋਂ ਘੋਲ ਲੈਣਾ ਹੈਗਾ। ਇਹ ਤੁਸੀਂ ਆਪਣੇ ਫਰਿੱਜ ਵਿੱਚ ਰੱਖ ਲਓ। 1 ਚਮਚਾ ਤੁਸੀਂ ਆਪਣੇ ਰੋਜ਼ ਪਾਣੀ ਪੀਣੇ 1 ਚਮਚਾ ਪਾ ਕੇ ਆਪਣੇ ਸਵੇਰ ਸ਼ਾਮ 2 ਟਾਈਮ ਦਾ ਪੀਣਾ ਹੀ ਪੀਣਾ ਹੈ। ਇਹ ਤੁਸੀਂ ਕਰ ਸਕਦੇ ਹੈਗੇ। ਫਿਰ ਆਪਣੇ ਸਕੰਜਵੀ ਬਣਾ ਕੇ ਨਿੰਬੂ ਪਾਣੀ ਜਿਸ ਤਰ੍ਹਾਂ ਬਣਾਉਂਦੇ ਉਹਦੇ ਵਿੱਚ 2 ਚਮਚੇ ਗਲੂਕੋਜ਼ ਸਟੋਰਾਂ 'ਚੋਂ ਆਮ ਮਿਲ ਜਾਂਦਾ ਜੀ, ਅੰਗੂਰਾਂ ਦੀ ਖੰਡ ਹੁੰਦੀ ਹੈ, ਉਹਨੂੰ ਗਲੂਕੋਜ਼ ਕਹਿੰਦੇ। ਉਹ ਤੁਸੀਂ ਆਪਣੇ ਘੋਲ ਕੇ ਸਵੇਰ ਸ਼ਾਮ ਉਹ ਪੀ ਸਕਦੇ ਹੈਗੇ ਤੁਸੀਂ। ਫਿਰ ਨਹੀਂ ਤਾਂ ਛੋਲਿਆਂ ਦੀ ਦਾਲ ਤੁਸੀਂ ਜਿਹੜੀ ਹੁੰਦੀ ਹੈ ਉਹ 10 ਗ੍ਰਾਮ ਲੈ ਲੈਣੀ ਹੈਗੀ ਤੇ ਉਹ ਰਾਤ ਨੂੰ ਭਿਓ ਕੇ ਰੱਖ ਦੇਣੀ ਹੈ। ਸਵੇਰ ਨੂੰ ਤੁਸੀਂ ਉਹਨੇ ਦਾਲ ਖਾ ਲੈਣੀ ਚਬਾ ਕੇ ਤੇ ਪਾਣੀ ਵੀ ਪੀ ਲੈਣਾ ਹੈਗਾ। ਫਿਰ ਉਹਨੇ ਤੁਸੀਂ ਤਾਂ ਤੁਲਸੀ ਦੇ ਪੱਤੇ ਜੇ ਸਾਰੇ ਘਰ ਹੈਗੇ ਤਾਂ 2-4 ਪੱਤੇ ਉਹਦੀ ਨਿੰਬੂ ਨਿਚੋੜ ਕੇ ਚਟਨੀ ਜੀ ਬਣਾ ਕੇ ਉਹ ਚੱਟ ਲਓ। ਇਹ ਸਾਰੇ ਉਹਨੇ ਫਾਇਦਾ ਕਰੂਗੇ। ਇਸ ਤੋਂ ਬਾਅਦ ਚੱਲਦੇ ਹੈਗੇ ਆਪਾਂ ਬਲੱਡ ਪ੍ਰੈਸ਼ਰ ਦਾ ਪੁੱਛਦੇ ਸੀਗੇ। ਹਾਈ ਬਲੱਡ ਪ੍ਰੈਸ਼ਰ ਆ ਉਹਨਾਂ ਨੂੰ। ਇਹਦੇ ਵਿੱਚ ਤੁਸੀਂ ਉਹਨੇ ਗੰਨੇ ਦੇ ਰਸ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ ਨਿੰਬੂ ਨਿਚੋੜ ਕੇ। ਤੇ ਉਹਨੇ ਫਿਰ ਤੁਸੀਂ ਉਹਨੇ ਤਰਬੂਜ ਦਾ ਰਸ
ਤਰਬੂਜ ਖਾ ਸਕਦੇ ਹੈਗੇ ਇਹਦੇ ਵਿੱਚ ਫਿਰ ਤੁਸੀਂ ਲੈਣਾ ਹੈਗਾ ਅੱਧਾ ਚਮਚਾ ਔਲਿਆਂ ਦਾ ਪਾਊਡਰ ਤੇ ਅੱਧਾ ਚਮਚਾ ਗਲੋ ਦਾ ਤੇ ਅੱਧਾ ਚਮਚਾ ਲੈਣਾ ਹੈਗਾ ਸਰਵਗੰਧਾ ਦਾ। ਤਿੰਨੇ ਚੀਜ਼ਾਂ ਮਿਲਾ ਕੇ ਇਹ ਅੱਧਾ ਚਮਚਾ ਤਿੰਨੇ ਚੀਜ਼ਾਂ ਇੱਕ ਵਾਰੀ ਸਵੇਰ ਨੂੰ ਲੈਣਾ ਹੈਗਾ, ਇੱਕ ਵਾਰੀ ਤੁਸੀਂ ਸ਼ਾਮ ਨੂੰ ਲੈਣਾ ਹੈਗਾ। ਇਹਦੇ ਨਾਲ ਇਹ ਤੁਸੀਂ ਲੈ ਸਕਦੇ ਹੈ ਕਿ 1 ਜਾਂ 2 ਚਮਚਾ ਪਿਆਜ਼ ਦਾ ਰਸ, ਥੋੜਾ ਸ਼ਹਿਦ ਮਿਲਾ ਕੇ ਵਿੱਚੋਂ ਇਹ ਚਟਲੇ ਕਰੋ। ਇਹ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ ਜੀ। ਜਾਂ ਫਿਰ ਟਮਾਟਰ ਦੇ ਰਸ ਦੇ ਵਿੱਚੋਂ ਘਰ ਕੱਢਣਾ ਹੈਗਾ, ਟਾਉਣ ਵਾਲਾ ਨਹੀਂ ਲੈਣਾ ਹੈਗਾ, ਕੈਨ ਵਾਲਾ ਨਹੀਂ ਲੈਣਾ। ਕੋਈ ਵੀ ਰਸ ਘਰ ਕੱਢ ਕੇ ਟਮਾਟਿਆਂ ਦੇ ਜੂਸ ਦੇ ਵਿੱਚੋਂ ਟਮਾਟਿਆਂ ਦਾ ਜੂਸ ਕੱਢ ਕੇ ਉਹਦੇ ਵਿੱਚੋਂ ਤੁਸੀਂ 2 ਚਮਚੇ ਸ਼ਹਿਦ ਦੇ ਮਿਲਾ ਕੇ ਇਹ ਪੀਓ ਤੁਸੀਂ। ਇਹਦੇ ਨਾਲ ਵੀ 2-3 ਹਫ਼ਤੇ ਕਰਕੇ ਦੇਖੋ, ਇਹਨੂੰ ਪੱਕੀ ਗਰੰਟੀ ਹੈ ਜੀ, ਇਹਦੇ ਨਾਲ ਘੱਟ ਜੂਗਾ ਸਾਰਾ ਬਲੱਡ ਪ੍ਰੈਸ਼ਰ ਨੋਰਮਲ ਤੇ ਆ ਜਾਂਦਾ ਹੈਗਾ। ਇਹਦੇ ਵਿੱਚੋਂ ਫਿਰ ਹੋਰ ਫਲ ਫਰੂਟ ਤੁਸੀਂ ਜ਼ਿਆਦਾ ਯੂਜ਼ ਕਰਨੇ ਹੈਗੇ। ਇਹਦੇ ਵਿੱਚੋਂ ਤੁਸੀਂ ਯੂਜ਼ ਕਰ ਸਕਦੇ ਹੈਗੇ ਆਪਣੇ ਘੀਆ, ਟਿੰਡੇ, ਪੇਠਾ, ਚਲਾਈ, ਇਹ ਜਿਹੀਆਂ ਸਬਜ਼ੀਆਂ ਉਹ ਜਿਹੀਆਂ ਤੁਸੀਂ ਆਪਣੇ ਯੂਜ਼ ਕਰੋ ਜ਼ਿਆਦਾ। ਅੱਗੇ ਚੱਲਦੇ ਹੈਗੇ ਆਪਾਂ ਸੀਗੇ ਸੁੰਨ ਜਿਹਾ ਹੋ ਜਾਂਦਾ, ਜਿਸ ਤਰ੍ਹਾਂ ਆਪਣੇ ਅੰਗ ਪੈਰ ਕਹਿੰਦੇ ਸੁੰਨ ਹੋ ਜਾਂਦੇ ਹੈਗੇ, ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਦਰਕ ਤੇ ਆਪਣੇ ਲਸਣ ਇਹ ਪੀਸ ਕੇ ਇਹਦੀ ਚਟਨੀ ਜਿਹੀ ਬਣਾ ਕੇ ਇਹਦਾ ਲੇਪ ਕਰੋ ਜਿੱਥੇ ਸਾਰੇ ਅੰਗ ਸੁੰਨਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਦਾਲਚੀਨੀ 1 ਚੁਟਕੀ ਤੇ 1 ਸੁੰਡ ਦੀ ਇਹ ਤੁਸੀਂ ਦੁੱਧ ਮਾ ਉਬਾਲ ਕੇ ਪੀਣੀ ਹੈਗੀ ਰਾਤ ਨੂੰ। ਜਾਂ ਫਿਰ ਤੁਸੀਂ ਤੁਲਸੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈ, ਤੁਲਸੀ ਤੇ ਸੁੰਡ ਤੇ ਲਸਣ ਇਹ ਕੁੱਟ ਕੇ ਥੋੜਾ ਚਟਨੀ ਜਿਹੀ ਬਣਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਆ। ਇਹ ਚੱਟ ਲਿਆ ਕਰੋ ਥੋੜੀ। ਜਾਂ ਫਿਰ ਤੁਸੀਂ ਆਪਣੇ 10 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈਣਾ ਹੈਗਾ ਤੇ ਅੱਧਾ ਚਮਚਾ ਜਾਇਫਲ ਦਾ ਤੇਲ। ਜੇ ਨਹੀਂ ਜਾਇਫਲ ਦਾ ਤੇਲ ਮਿਲਦਾ ਤਾਂ ਤੁਸੀਂ ਜਾਇਫਲ ਨਟਮੈਗ ਜਿਹਨੂੰ ਕਹਿੰਦੇ ਹੈਗੇ ਉਹਦਾ ਹੀ ਪਾਊਡਰ ਬਣਾ ਕੇ ਤੁਸੀਂ ਉਹਦੀ ਮਾਲਿਸ਼ ਕਰ ਲਿਆ ਕਰੋ। ਇਹਦੇ ਨਾਲ ਵੀ ਆਪਣੇ ਹੱਥ ਪੈਰ ਜਿਹੜੇ ਸੁੰਨ ਠੀਕ ਹੋਣ ਲੱਗ ਜਾਂਦੇ। ਸੁੰਡ ਦਾ ਜ਼ਿਆਦਾ ਇਸਤੇਮਾਲ ਕਰੋ ਤੁਸੀਂ, ਪਾ ਕੇ ਆਪਣੇ ਸੁੰਡ ਪੀ ਲਿਆ ਕਰੋ। ਜਿਹੜੇ ਕਹਿੰਦੇ ਸੀਗੇ ਗਲਾ ਜਿਹਾ ਬੈਠਿਆ ਵਾ ਹੈਗਾ ਉਹ ਤਾਂ ਐਂ ਕਰੇ ਥੋੜਾ ਜਿਹਾ ਸੁਹਾਗੇ ਦਾ ਟੁਕੜਾ ਲੈ ਕੇ, ਕੱਚੀ ਸੁਹਾਗਾ ਮਾੜੀ ਟਮਾਟਰ ਦੇ ਦਾਣੇ ਜਿੰਨੀ ਹੁੰਦੀ ਇੰਨਾ ਕੁ ਪਾ ਕੇ ਮੂੰਹਾਂ ਚੂਸੀ ਜਿਵੇਂ ਉਹਦੇ ਨਾਲ ਗਲ ਖੁੱਲ ਜੂਗਾ ਜੀ। ਜਾਂ ਫਿਰ ਆਪਣੇ ਮਲੱਠੀ ਆਪਣੇ ਤੁਸੀਂ ਲੈ ਕੇ ਉਹ ਤੁਸੀਂ ਮੂੰਹਾਂ ਪਾ ਕੇ ਚੂਸਣ ਲਾ ਜਾਓ। ਜਾਂ ਫਿਰ ਤੁਸੀਂ ਆਪਣੇ ਜੇ ਗੰਨੇ ਥਾਰੇ ਹੈਗੇ ਉਹਨੂੰ ਥੋੜਾ ਜਿਹਾ ਸੇਕ ਕੇ ਉਹਨੂੰ ਚਾਹੇ ਕਿੱਲਵੇਂ ਸੇਕ ਲਓ ਭਾਵੇਂ ਉਹ ਚੂਸ ਲਓ, ਉਹਦੇ ਨਾਲ ਵੀ ਆਉਣਾ ਗਲ ਜਿਹੜਾ ਖੁੱਲ ਜਾਂਦਾ ਹੈਗਾ। ਨਹੀਂ ਤਾਂ ਫਿਰ ਜਿਹਨਾਂ ਦੇ ਅੰਗ ਸੁੰਨ ਹੁੰਦੇ ਉਹ ਕਸੁੰਬੇ ਦਾ ਤੇਲ ਜੇ ਤੁਹਾਨੂੰ ਇੱਥੇ ਮਿਲ ਜਵੇ, ਕਸੁੰਬੇ ਦਾ ਤੇਲ ਕਹਿੰਦੇ ਉਹਨੂੰ, ਉਹਦੀ ਮਾਲਿਸ਼ ਕਰੋ। ਉਹਦੇ ਨਾਲ ਜਿਹੜੇ ਸਾਡੇ ਸੁੱਤੇ ਪਏ ਅੰਗ ਹੈ ਉਹ ਠੀਕ ਹੋ ਜਾਂਦੇ। ਅੱਗੇ ਖਾਂਸੀ ਵਾਸਤੇ ਕਹਿੰਦੇ ਸੀਗੇ, ਖਾਂਸੀ ਵਾਸਤੇ ਤਾਂ ਉਹਨੇ ਤੁਸੀਂ ਹਲਦੀ, ਕਾਲੀ ਮਿਰਚਾਂ, ਸੁੰਡ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ। ਅੱਧਾ ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਇਹਦੇ ਨਾਲ ਸਾਡੀ ਕਈ ਵਾਰੀ ਬ੍ਰੌਂਕਾਈਟਸ ਦੀ ਨਾਲੀ ਨਾਲ ਸੋਜੀ ਆਈ ਵੀ ਉਹਦੇ ਨਾਲ ਖੰਘ ਆਈ ਜਾਂਦੀ ਵਾਰ ਸਾਨੂੰ, ਉਹ ਠੀਕ ਹੋ ਜੂਗੀ ਇਹਦੇ ਨਾਲ। ਜਾਂ ਫਿਰ ਤੁਸੀਂ ਕਾਲੀ ਮਿਰਚਾਂ ਲੈਣੀਆਂ ਹੈਗੀਆਂ, ਮਗਾਂ ਤੇ ਸੁੰਡ ਕਾਲੀ ਮਿਰਚਾਂ ਮਗਰ ਇਹ ਤੁਸੀਂ ਥੋੜਾ ਸ਼ਹਿਦ ਪਾ ਕੇ ਇਹ ਚੱਟ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ ਜੇ ਦਵੇਂ ਜੇ ਮੰਗੂ ਤੁਹਾਨੂੰ ਲੱਗਦਾ ਹੈਗਾ ਤਾਂ ਸੀਤਾਫਲਾਦੀ ਚੂਰਨ ਬਣਿਆ ਬਣਾਇਆ ਆ ਜਾਂਦਾ ਜੀ। ਸੀਤਾਫਲਾਦੀ ਉਹ ਬਣਿਆ ਬਣਾਇਆ ਆ ਜਾਂਦਾ ਸਾਨੂੰ, ਉਹ ਲੈ ਕੇ ਤੁਸੀਂ 5-6 ਚਮਚੇ ਪਾਊਡਰ ਦੇ ਕੱਢ ਕੇ ਉਹਦੇ ਵਿੱਚੋਂ 2 ਚਮਚੇ ਉਹਦੇ ਵਿੱਚ ਤੁਸੀਂ ਬਦਾਮ ਰੋਗਨ ਪਾ ਲੈਣਾ 1 ਕੌਲੀ 'ਚ ਤੇ 2-3 ਚਮਚੇ ਸ਼ਹਿਦ ਦੇ ਪਾ ਲੈਣੇ। ਜਾਮ ਜੇ ਮੰਗਣ ਪਤਲਾ ਜਾਂ ਜਾਮ ਜਿਸ ਤਰ੍ਹਾਂ ਹੁੰਦਾ ਉਸ ਤਰ੍ਹਾਂ ਬਣਾ ਲੈਣੀ ਹੈ ਚੀਜ਼। ਇਹ ਤੁਸੀਂ ਆਪਣੇ ਚਮਚਾ ਸਵੇਰ ਨੂੰ ਚਮਚਾ ਸ਼ਾਮ ਨੂੰ ਇਹ ਲੈ ਲਿਆ ਕਰੋ। ਇਹ ਵੀ ਵਧੀਆ ਹੈਗੀ, ਨਿਆਣਿਆਂ ਵਾਸਤੇ ਵੀ ਵਧੀਆ ਹੈਗੀ। ਜੇ 5 ਸਾਲ ਤੋਂ ਉੱਪਰ ਨਿਆਣਾ ਉਹਨੂੰ ਤੁਸੀਂ ਉਹਨੇ ਦੇ ਸਕਦੇ ਆ, ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਰੋਟੀ ਖਾ ਕੇ ਬਾਥਰੂਮ ਜਾਂਦੇ ਹੈਗੇ ਉਹ ਤੁਸੀਂ ਉਹਨੇ 100 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ, 25 ਗ੍ਰਾਮ ਲੈਣਾ ਹੈਗਾ ਕਾਲਾ ਨੂਣ। ਇਹ ਮਿਕਸ ਕਰਕੇ ਰੱਖ ਲਓ। ਰੋਟੀ ਖਾਣੇ ਦੇ ਬਾਅਦ ਤੁਸੀਂ 1 ਚਮਚਾ ਲੈਣਾ ਹੈਗਾ ਤੇ ਹੁਣ ਇਹਦੇ ਵਿੱਚੋਂ ਤੁਸੀਂ ਮੀਟ ਮੂਟ ਬੰਦ ਕਰ ਦਿਓ, ਥੋੜੀ ਫਰੂਟ ਵੈਜੀਟੇਬਲ ਕਰਨੀ ਨੂੰ ਆ ਜਾਓ, ਇਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਜਾਂ ਫਿਰ ਤੁਸੀਂ ਕੁਮਾਰੀ ਆਸਬ ਇਹ ਬਣੀ ਬਣਾਈ ਮਿਲ ਜਾਂਦੀ ਲਿਕੁਇਡ ਦਵਾਈ ਹੈਗੀ ਇਹ, ਤਾਂ 4 ਚਮਚੇ ਇਹਦੇ ਤੇ 4 ਚਮਚੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਲੈ ਜਾਓ। ਇਹ 2 ਬੋਤਲਾਂ ਪੀਓ, ਇਹਦੇ ਨਾਲ ਸਾਰਾ ਠੀਕ ਹੋ ਜੂਗਾ। ਜੇ ਨਹੀਂ ਕੁਮਾਰੀ ਆਸਬ ਮਿਲਦਾ ਤਾਂ ਤੁਹਾਨੂੰ ਦੂਈ ਹੈਗੀ, ਉਹ ਵੀ ਲਿਕੁਇਡ ਹੈਗੀ, ਉਹਦਾ ਨਾਂ ਹੈਗਾ ਪੰਚਾਰਿਸਟ, ਉਹ ਵੀ ਸੇਮ ਤਰੀਕੇ ਨਾਲ ਇਹ ਪੀਣੀ ਹੈਗੀ। ਜਾਂ ਫਿਰ ਤੁਸੀਂ ਉਹਨੇ 50 ਗ੍ਰਾਮ ਤੁਸੀਂ ਸੌਂਫ ਲੈ ਲਓ, 50 ਗ੍ਰਾਮ ਜੀਰਾ ਲੈ ਲਓ, ਇਹ ਭੁੰਨ ਲੈਣਾ ਹੈਗਾ ਤੁਸੀਂ ਥੋੜਾ ਜਿਹਾ ਫਰਾਈ ਜਿਹਾ ਕਰ ਲੈਣਾ ਮਾੜਾ ਜਿਹਾ। ਇਹਦਾ ਫਿਰ ਤੁਸੀਂ ਪੀ ਕੇ ਉਹਨੂੰ 1 ਚਮਚਾ ਪਾਣੀ ਨਾਲ ਇਹ ਤੁਸੀਂ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਜਿਹੜੇ ਕਹਿੰਦੇ ਸੀਗੇ ਗੋਡਿਆਂ ਦਾ ਦਰਦ ਹੁੰਦਾ ਜਾਂ ਗੋਡੇ ਥੱਕ ਜਾਂਦੇ ਹੈਗੇ ਉਹਨਾਂ ਦਾ, ਉਹ ਅਨਾਰ ਦੇ ਰਸ ਦੇ ਵਿੱਚ ਜਿੰਨਾ ਕੁ ਤੁਸੀਂ ਪੀਣਾ ਹੈਗਾ 2 ਚਮਚੇ 2-3 ਚਮਚੇ ਅਦਰਕ ਦਾ ਰਸ ਮਿਲਾ ਕੇ ਉਹ ਲਾ ਜਾਓ ਪੀਣ ਤੁਸੀਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ ਲੈਣੀ ਹੈਗੀ, ਅਨਾਰ ਦਾਣਾ, ਕਾਲੀ ਮਿਰਚ, ਸੇਂਦਾ ਨੂੰ, ਬਾਇਬਡਿੰਗ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਇਹਦੀ ਫਿਰ 1 ਚਮਚਾ ਤੁਸੀਂ ਉਹਨੇ ਲੈ ਲਿਆ ਕਰੋ ਇਹਦਾ। ਜਾਂ ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਹਾਨੂੰ ਮਿਲ ਜਾਂਦੀਆਂ ਇੱਥੇ, 2 ਗੋਲੀਆਂ ਤੁਸੀਂ ਉਹਨੇ ਉਹ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਗੁੜ ਜਿੰਨਾ 1 ਚਮਚਾ ਹੌਲਾ ਪਾਊਡਰ ਲੈ ਲਓ ਤੁਸੀਂ, 1 ਚਮਚਾ ਆਪਣੇ ਤੁਸੀਂ ਗੁੜ ਦਾ ਉਹ ਤੁਸੀਂ ਇਕੱਠੇ ਕਰਕੇ ਖਾ ਲਿਆ ਕਰੋ।
ਇਹਦੇ ਨਾਲ ਵੀ ਫਰਕ ਪੈ ਜਾਂਦਾ। ਫਿਰ ਅਸ਼ਵਗੰਧਾ ਤੇ ਸੁੰਡ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਆਪਣੇ ਲੈ ਸਕਦੇ ਹੈਗੇ। ਔਲੇ ਦੇ ਜੂਸ ਦੇ 3-4 ਚਮਚੇ ਲੈ ਕੇ 4 ਚਮਚੇ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਰੋਜ਼ ਤੁਸੀਂ ਆਪਣੇ ਖਾ ਲਿਆ ਕਰੋ ਜੀ। ਇਹ ਵਧੀਆ ਚੀਜ਼ ਹੈਗੀ। ਅੱਛਾ, ਖਾਂਸੀ ਵਾਸਤੇ ਇੱਕ ਹੋਰ 2 ਇਲਾਜ ਆ ਗਏ ਜੀ। ਇਹ ਮੈਂ ਆਪ ਵਾਈਫ ਨੂੰ ਆਪਣੀ ਨੂੰ ਦਿੰਦਾ ਜੀ। ਵਧੀਆ ਚੀਜ਼ ਹੈਗੀ। ਤ੍ਰਿਫਲਾ ਪਾਊਡਰ ਤੁਸੀਂ ਲੈਣਾ ਹੈਗਾ। ਤ੍ਰਿਫਲਾ ਪਾਊਡਰ ਅੰਦਾਜ਼ੇ ਨਾਲ ਉਹਦੇ ਵਿੱਚੋਂ ਤੁਸੀਂ ਸ਼ਹਿਦ ਮਿਲਾ ਲੈਣਾ, ਪਤਲੀ ਜੀ ਜਿੱਦਾਂ ਚਟਨੀ ਜੀ ਬਣ ਜਾਵੇ ਪਤਲੀ ਜੀ। ਉਹਦਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲਿਓ। ਜੋ ਕਿ ਖੰਘ ਹੈ, ਬਲਗਮ ਹੈ, ਛਾਤੀ ਵਾਂਗੂ ਜੰਮਿਆ ਵਾ ਹੈਗਾ, ਸਾਰਾ ਕੁਝ ਨਿਕਲ ਜਾਂਦੀ। ਐਤਕੀ ਮੇਰੀ ਵਾਈਫ ਐਨ ਵਧੀਆ ਰਹੀ। ਨਹੀਂ ਅਗਲੇ ਅਕਤੂਬਰ ਨਵੰਬਰ ਜਿਵੇਂ ਸਟਾਰਟ ਹੋ ਜਾਂਦੀ ਇਹਦੀ ਤੇ ਜਦ ਤੱਕ ਠੰਡ ਰਹਿੰਦੀ ਉਹਨਾਂ 'ਚ ਰਹਿੰਦੀ, ਪਰ ਐਤਕੀ ਨਹੀਂ ਨਾ ਹੋਇਆ ਜੀ ਜਮਾਂ ਤੇ। ਇਹ ਮੈਂ ਇਹਨੂੰ ਅਕਤੂਬਰ ਦਾ ਹੀ ਦਿੰਦਾ ਹੈਗਾ ਤੇ ਵਧੀਆ ਫਾਰਮੂਲਾ ਰਿਹਾ ਹੈ। ਇਹ ਤੁਸੀਂ ਲੈ ਸਕਦੇ ਹੈ ਖਾਂਸੀ ਵਾਸਤੇ। ਖਾਂਸੀ ਵਾਸਤੇ ਤੁਸੀਂ ਲੈ ਸਕਦੇ ਹੈਗੇ ਸਰੰਜਾਂ, ਮਿੱਠੀਆਂ ਸਰੰਜਾਂ ਲੈਣੀ, ਮਿੱਠੀਆਂ ਸਰੰਜਾਂ ਤੇ ਮਗਾਂ 50-50 ਗ੍ਰਾਮ ਲੈਣੀਆਂ ਹੈਗੀਆਂ। 50 ਗ੍ਰਾਮ ਤੁਸੀਂ ਕੁਆਰ ਦਾ ਗੁੱਦਾ ਲੈ ਲੈਣਾ ਹੈਗਾ। ਇਹ ਮਿਕਸ ਕਰਕੇ ਵਿੱਚੋਂ ਗੋਲੀਆਂ ਵੱਟ ਲੈਣੀਆਂ ਤੁਸੀਂ, ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੱਡੀਆਂ ਗੋਲੀਆਂ। ਇਹ ਵੱਟ ਕੇ ਤੁਸੀਂ ਆਪਣੇ 2 ਗੋਲੀਆਂ ਸਵੇਰ ਨੂੰ ਚੂਸ ਲਈਆਂ, 2 ਗੋਲੀਆਂ ਸ਼ਾਮ ਨੂੰ। ਇਹਦੇ ਨਾਲ ਸਾਰੀ ਆਪਣੇ ਖਾਂਸੀ ਠੀਕ ਹੋ ਜਾਂਦੀ। ਬਾਕੀ ਜਿਹੜੇ ਨਮੂਨੀਏ ਵਾਸਤੇ ਕਹਿੰਦੇ ਸੀਗੇ ਉਹਨਾਂ ਵਾਸਤੇ ਵਧੀਆ ਚੀਜ਼ ਹੈਗੀ ਇਹ। 1 ਚਮਚਾ ਤੁਸੀਂ ਲਸਣ ਦੇ ਰਸ ਦਾ ਗਰਮ ਪਾਣੀ ਨਾਲ ਦੇਣਾ ਹੈਗਾ ਜੀ ਉਹਨੂੰ, ਜੇ ਕੋਈ ਨਮੂਨੀਆ ਠੰਡ ਲੱਗੀ ਵੀ ਛਾਤੀ। ਜਾਂ ਫਿਰ ਆਪਣੇ ਤੁਲਸੀ ਦੇ ਪੱਤਿਆਂ ਦੀ 5-6 ਪੱਤੇ ਪਾ ਕੇ, 5-4 ਕਾਲੀਆਂ ਮਿਰਚਾਂ ਪਾ ਕੇ, 1 ਅੱਧਾ ਲੌਂਗ ਪਾ ਕੇ ਇਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਉਹਨਾਂ ਨੂੰ ਦੇ ਸਕਦੇ ਹੈਗੇ। ਜਾਂ ਨਹੀਂ ਤਾਂ ਫਿਰ ਪਾਣੀ ਦੇ ਵਿੱਚੋਂ ਤੁਸੀਂ 5-7 ਲੌਂਗ ਉਬਾਲ ਕੇ ਰੱਖ ਲਓ 1 ਜੱਗ ਪਾਣੀ 'ਚ, ਜਾਂ ਐਵੇਂ ਪਾ ਕੇ ਰੱਖ ਲਓ ਭਾਵੇਂ। 5-7 ਪਾਣੀ ਨਾਲ ਲੌਂਗ ਭਿਓ ਕੇ ਰੱਖ ਦੇਣੇ ਹੈਗੇ। ਉਹ ਪਾਣੀ ਯੂਜ਼ ਕਰਨਾ ਹੈਗਾ ਤੁਸੀਂ ਸਾਰੇ ਦਿਨ ਲੌਂਗਾਂ ਵਾਲਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ, ਇਸ ਤੋਂ ਪਹਿਲਾਂ ਦੱਸਿਆ ਹੈਗਾ ਮਗਾਂ, ਸੁੰਡ, ਕਾਲੀ ਮਿਰਚਾਂ, ਇਹਨਾਂ ਨੂੰ ਪੀ ਕੇ 1 ਚਮਚਾ ਹੈ ਤਾਂ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਤੁਸੀਂ ਆਪਣੇ ਖਾਣਾ ਹੈਗਾ ਜੀ। ਇਹ ਅੰਦਰ ਜਿਹੜੀ ਬਲਗਮ ਜੰਮੀ ਵੀ ਹੈਗੀ ਇਹ ਆਪਣੇ ਕੱਢ ਦਿੰਦਾ ਹੈਗਾ। ਫਿਰ ਓਲੀਵ ਆਇਲ ਵੀ ਚੰਗਾ ਰਹਿੰਦਾ ਇਹਦੇ ਵਿੱਚ। 2 ਚਮਚੇ ਓਲੀਵ ਆਇਲ ਦਾ ਐਂ ਪੀ ਲਓ ਇਹਦੇ ਨਾਲ। ਫਿਰ ਜਿਸ ਤਰ੍ਹਾਂ ਇਹਦੇ ਨਮੂਨੀਏ ਦੇ ਵਿੱਚੋਂ ਆਪਣੀ ਸਾਰੀ ਬੱਖੀਆਂ ਜਾਂ ਦੁਖਣ ਲੱਗ ਜਾਂਦੀਆਂ ਹੈਗੀਆਂ, ਇਹਦੇ ਵਾਸਤੇ ਤੁਸੀਂ ਲੈਣਾ ਹੈਗਾ ਤਾਰਪੀਨ ਦਾ ਤੇਲ, ਜਿਹਦਾ ਟਰਪਨਟਾਈਨ ਆਇਲ ਕਹਿੰਦੇ ਆ। ਇਹ ਪੇਂਟ ਵਾਲੀ ਸਟੋਰ 'ਚ ਤੁਹਾਨੂੰ ਮਿਲ ਜੂਗਾ ਜੀ ਆਰਾਮ ਨਾਲ। ਜਿੱਥੇ ਪੇਂਟ ਵਿਕਦਾ ਹੈਗਾ ਉੱਥੇ ਤੁਸੀਂ ਟਰਪਨਟਾਈਨ ਆਇਲ ਕਹਿ ਕੇ ਤੁਸੀਂ ਆਪਣੇ ਲੈ ਲਓ। 2 ਚਮਚੇ ਇਹਦੇ ਲੈਣੇ ਹੈਗੇ। ਮੁਸ਼ਕ ਪੂਰਾ ਆਪਣੇ ਪਾ ਲੈਣਾ ਇਹਦੇ ਵਿੱਚੋਂ 1 ਟਿੱਕੀ, ਤੇ ਤਿਲਾਂ ਦਾ ਤੇਲ ਪਾ ਲੈਣੇ ਹੈਗੇ 4 ਚਮਚੇ। ਇਹਨਾਂ ਨੂੰ ਮਿਕਸ ਕਰਕੇ ਇਹ ਛਾਤੀ ਤੇ ਮਾਲਿਸ਼ ਕਰਨੀ ਹੈਗੀ ਨਾ ਜੀ। ਇਹ ਜਿਹੜੇ ਉਹਨੇ ਖਾਂਸੀ ਖੁੰਸੀ ਜੰਮੀ ਵੀ ਹੁੰਦੀ, ਬਲਗਮ ਜੰਮੀ ਵੀ ਹੁੰਦੀ, ਅੰਦਰ ਸਾਹ ਲੈਣੇ ਨੂੰ ਜੇ ਸੋਜਿਸ਼ ਆ ਜਾਂਦੀ ਹੈ ਇਹਦੇ ਅੰਦਰ, ਉਹ ਆਪਣੇ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਬਾਕੀ ਜਿਹੜੀ ਹਲਦੀ, ਕਾਲੀ ਮਿਰਚਾਂ, ਸੁੰਡ ਵਾਲਾ ਦੱਸਿਆ ਉਹ ਵੀ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੈ। ਤੇ ਇਹਦੇ ਵਿੱਚੋਂ ਮਣੱਕੇ ਚੰਗੇ ਰਹੋਗੇ ਤੁਹਾਨੂੰ ਜੀ। 5-7 ਮਣੱਕੇ ਤੁਸੀਂ ਆਪਣੇ ਪਾਣੀ ਨਾਲ ਉਬਾਲ ਕੇ, ਜਾਂ ਜੇ ਤੁਸੀਂ ਤੁਲਸੀ ਦੀ ਚਾਹ ਜੀ ਬਣਾਉਂਦੇ ਉਹਦੇ ਵਿੱਚ ਵੀ ਮਣੱਕੇ ਸਿੱਟ ਲਓ 5-4। ਉਹੀ ਆਪਣੇ ਵਧੀਆ ਚੀਜ਼ ਰਹੂਗੀ ਤੁਹਾਨੂੰ ਠੰਡ ਲੱਗੀ ਵੀ ਹੈਗੀ। ਵੈਸੇ ਇੱਕ ਦਵਾਈ ਵੀ ਹੈਗੀ ਇਹਦੇ ਵਾਸਤੇ, ਮਿੱਠਾ ਤੇਲੀਆ ਕਹਿੰਦੇ। ਮਿੱਠਾ ਤੇਲੀਆ ਇੱਥੇ ਤਾਂ ਸ਼ਾਇਦ ਨਾ ਮਿਲੇ, ਇੰਡੀਆ ਭਾਵੇਂ ਜਾਂ ਸ਼ਾਇਦ ਮਿਲ ਜਾਵੇ ਸਟੋਰਾਂ ਪੱਕੀ। ਮਿੱਠਾ ਤੇਲੀਆ ਤੁਸੀਂ ਅੱਧਾ ਕੁ ਚੁਟਕੀ ਕੋਸੇ ਪਾਣੀ ਨਾਲ ਲੈ ਲਓ। ਇਹ ਵੀ ਆਪਣੇ ਨਮੂਨੀਏ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ 12 ਸਿੰਘੇ ਦੀ ਜਿਹੜੀ ਭਸਮ ਹੁੰਦੀ, 12 ਸਿੰਘੇ ਦੀ ਭਸਮ, ਉਹ ਵੀ ਤੁਸੀਂ ਆਪਣੇ ਥੋੜ੍ਹੀ ਜਿਹੀ ਲੈ ਸਕਦੇ ਹੋ। 2-4 ਚੌਲਾਂ ਦੇ ਦਾਣੇ ਜੀ ਲੈ ਸਕਦੇ। ਜਿਹੜੇ ਐਸਿਡਿਟੀ ਵਾਸਤੇ ਕਹਿੰਦੇ ਸੀ ਐਸਿਡ ਬਣਦਾ ਹੈਗਾ ਜ਼ਿਆਦਾ, ਉਹ ਤੁਸੀਂ ਆਪਣੇ ਮੁਰਲੀ ਦੇ ਜੂਸ ਦੇ ਵਿੱਚੋਂ ਥੋੜ੍ਹਾ ਧਨੀਏ ਦਾ ਜੂਸ ਦੇ 2-3 ਚਮਚੇ ਪਾ ਕੇ ਇਹ ਮਿਲਾ ਕੇ ਪੀ ਲਿਆ ਕਰੋ ਜੀ। ਇਹ ਵਧੀਆ ਚੀਜ਼ ਹੈਗੀ। ਫਿਰ ਗਾਜਰਾਂ ਦਾ ਜੂਸ ਕੱਢ ਕੇ ਇਹ ਘਰ ਕੱਢਣੇ ਹੈਗੇ। ਜਿੰਨੇ ਵੀ ਜੂਸ ਦਾ ਤੁਹਾਨੂੰ ਸਟੋਰਾਂ ਵਾਲੇ ਜੂਸ ਨਹੀਂ ਯੂਜ਼ ਕਰਨੇ। ਘਰ ਕੱਢ ਕੇ ਜੂਸ ਥੋੜ੍ਹਾ ਵਿੱਚ ਜੀਰਾ ਪਾ ਕੇ, ਥੋੜ੍ਹਾ ਜਿਹਾ ਧਨੀਏ ਦਾ ਜੂਸ ਪਾ ਕੇ 2-3 ਚਮਚੇ ਇਹ ਕੱਪ ਕਰੋ ਤੁਸੀਂ ਆਪਣੇ ਪੀ ਲਿਆ ਕਰੋ। ਫਿਰ ਘੀਆ ਦਾ ਜੂਸ ਇਹਦੇ ਵਿੱਚੋਂ ਚੰਗਾ ਰਹਿੰਦਾ ਹੈ। ਜਿਹੜਾ ਪੇਠਾ ਜਿਹਦੀ ਮਠਿਆਈ ਬਣਾਉਂਦੇ ਹੈਗੇ ਆਪਾਂ, ਬੀਜ ਬੂਜੇ ਕੱਢ ਕੇ ਉਹਦਾ ਜੂਸ ਜਿਹਾ ਕੱਢ ਲਿਆ ਕਰੋ। ਉਹ ਬਹੁਤ ਵਧੀਆ ਚੀਜ਼ ਹੈ ਜੀ। ਜਿਹੜਾ ਪੇਠੇ ਦਾ ਸਾਨੂੰ ਮਿਲ ਜਾਵੇ ਇੱਥੇ, ਜਿਹਦੀ ਮਠਿਆਈ ਬਣਾਉਂਦੇ ਉਹਦਾ ਜੂਸ ਪੀਓ, ਐਨ ਦਿਨਾਂ ਵਿੱਚ ਸਾਰੀ ਐਸਿਡਿਟੀ ਖਤਮ ਕਰ ਦਿੰਦਾ ਜੀ। ਨਹੀਂ ਤਾਂ ਫਿਰ ਤੁਸੀਂ ਆਪਣੇ ਤ੍ਰਿਫਲਾ ਪਾਊਡਰ 1 ਚਮਚਾ, 1 ਚਮਚਾ ਸ਼ਹਿਦ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਰੋਜ਼। ਫਿਰ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ 1-2 ਲੌਂਗ ਮੂੰਹਾਂ ਪਾ ਕੇ ਚੂਸ ਲਿਆ ਕਰੋ। ਫਿਰ ਰੋਟੀ ਖਾਣੇ ਬਾਅਦ ਗੁੜ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਥੋੜ੍ਹੀ ਜਿਹੜੀ ਛੋਟੀ ਕਾਲੀ ਹਰੜਾਂ ਹੁੰਦੀਆਂ, ਇਹ ਅੱਧਾ ਚਮਚਾ ਪਾਊਡਰ ਤੇ ਥੋੜ੍ਹਾ ਜਿਹਾ ਅੱਧਾ ਚਮਚਾ ਗੁੜ ਜਾਂ ਸ਼ੱਕਰ ਦਾ ਮਿਲਾ ਕੇ ਇਹ ਮੂੰਹਾਂ ਪਾ ਕੇ ਹੌਲੀ ਹੌਲੀ ਚੂਸ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਅਸੀਂ ਫਿਰ ਨਾਰੀਅਲ ਦਾ ਪਾਣੀ ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਜੀ। 1 ਚਮਚਾ ਔਲੇ ਦਾ ਪਾਊਡਰ ਲੈ ਕੇ ਤੁਸੀਂ ਉੱਪਰ ਤੇ ਨਾਰੀਅਲ ਦਾ ਪਾਣੀ ਪੀ ਲਓ, ਜਾਂ ਵਿੱਚੇ ਘੋਲ ਲਓ ਉਹਨੂੰ। ਨਾਰੀਅਲ ਦੇ ਪਾਣੀ ਦੇ ਵਿੱਚੋਂ 1 ਚਮਚਾ ਔਲੇ ਦਾ ਪਾਊਡਰ, ਇਹ 2 ਟਾਈਮ ਆਪਣੇ ਪੀ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ ਔਲੇ ਦੇ ਜੂਸ ਦੇ ਵਿੱਚੋਂ ਹੀ ਤੁਸੀਂ ਆਪਣੇ ਜੀਰਾ 1 ਚਮਚਾ ਇਹ ਅਸੀਂ ਘੋਲ ਕੇ ਵਿੱਚੋਂ ਇਹ ਪੀ ਸਕਦੇ ਹਾਂ। ਤੇ ਬਣਿਆ ਬਣਾਇਆ ਤੁਹਾਨੂੰ ਚੂਰਨ ਮਿਲ ਜਾਂਦਾ ਜੀ, ਅਬ ਪੀਤੀ ਕਰ ਚੂਰਨ। ਅਬ ਪੀਤੀ ਕਰ ਚੂਰਨ ਇਹ ਤੁਸੀਂ ਐਮਾਜ਼ੋਨ ਤੋਂ ਜਾਂ ਆਯੁਰਵੈਦਿਕ ਸਟੋਰ ਚੋਂ, ਸ਼ਾਇਦ ਆਪਣੀ ਸਟੋਰਾਂ 'ਚ ਵੀ ਹੋਵੇ, ਇਹ ਮੰਗਵਾ ਲਓ। ਇਹ ਜਿਸ ਤਰ੍ਹਾਂ ਸ਼ੀਸ਼ੀ ਤੇ ਲਿਖਿਆ ਹੋਊਗਾ ਉਸ ਤਰ੍ਹਾਂ ਲਈ ਜਾਓ। ਇਹ ਵਧੀਆ ਚੀਜ਼ ਹੈਗੀ ਜੀ ਆਪਣੇ ਇਹਦੇ ਵਾਸਤੇ। ਅੱਗੇ ਕਹਿੰਦੇ ਸੀ ਆਪਣੇ ਬਾਲ ਜਿਹੜੇ ਚਿੱਟੇ ਹੋ ਗਏ ਉਹ ਕਾਲੇ ਕਰਨੇ ਵਾਸਤੇ, ਉਹਦੇ ਵਿੱਚੋਂ ਤਿਲ, ਗੁੜ
ਤੇ ਖੋਆ, ਇਹ ਮਿਲਾ ਕੇ ਬਰਾਬਰ ਇਹਦੀ ਪਿੰਨੀਆਂ ਹੀ ਬਣਾ ਲਓ ਤੁਸੀਂ। ਇੱਕ ਪਿੰਨੀ ਆਪਣੇ ਦੁੱਧ ਦੇ ਨਾਲ ਆਉਂਦੇ ਰੋਜ਼ ਨੂੰ ਖਾ ਲਈ, ਰਾਤ ਨੂੰ ਪੈਣ ਲਈ ਜਾਂ ਜਦ ਥਰਾ ਜੀ ਕਰਦਾ ਜਦ ਖਾ ਲਈ। ਇਹਦੇ ਨਾਲ ਸਾਰੇ ਜਿਹੜੇ ਬਾਲ ਹੈ ਕਾਲੇ ਲੱਗ ਜਾਂਦੇ ਹਨ, ਗਲੇ ਝੜਨੇ ਬੰਦ ਹੋ ਜਾਂਦੇ, ਬਾਲ ਝੜਦੇ ਉਹ ਵੀ ਯੂਜ਼ ਕਰ ਸਕਦੇ ਆ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਿੰਬੂ ਨੂੰ ਨਿਚੋੜ ਕੇ ਇਹ ਲਗਾ ਲਿਆ ਕਰੋ ਜੜ੍ਹਾਂ ਦੇ ਵਿੱਚੋਂ, ਇਹ ਆਪਣੇ ਠੀਕ ਕਰ ਦਿੰਦੀ ਬਾਲ। ਜਾਂ ਫਿਰ ਲਸਣ ਦੇ ਰਸ ਤੇ ਪਿਆਜ਼ ਦਾ ਰਸ ਤੇ ਨਿੰਬੂ ਦਾ ਰਸ, ਇਹ ਬਰਾਬਰ ਮਿਲਾ ਕੇ ਲਗਾ ਲਓ। ਜਾਂ ਫਿਰ ਤੁਸੀਂ ਔਲੇ ਦਾ ਚੂਰਨ ਤੇ ਮਹਿੰਦੀ ਮਿਕਸ ਕਰਕੇ ਇਹ ਲਗਾਉਣ ਲੱਗ ਜਾਓ, ਇਹ ਵੀ ਆਪਣੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਦਹੀਂ ਦੇ ਵਿੱਚੋਂ ਕਾਲੀ ਮਿਰਚਾਂ ਪਾ ਕੇ ਤੇ ਚੁਕੰਦਰ ਦੇ ਪੱਤੇ ਜਿਹੜੇ ਹੁੰਦੇ ਉਹ ਮਿਕਸ ਕਰ ਸਕਦੇ ਹੈਗੇ, ਮਹਿੰਦੀ ਮਿਕਸ ਕਰਕੇ ਇਹ ਘੋਟ ਕੇ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਇਹ ਤੁਸੀਂ ਆਪਣੇ ਲਗਾ ਸਕਦੇ ਆ। ਇਹਦੇ ਵਿੱਚੋਂ ਇਹ ਵਧੀਆ ਚੀਜ਼ ਹੈਗੀ ਜੀ। ਔਲੇ ਦਾ ਪਾਊਡਰ ਤੇ ਮਹਿੰਦੀ ਇਹ ਤੁਸੀਂ ਲਗਾ ਸਕਦੇ ਆ। ਜਿਹੜੇ ਕਹਿੰਦੇ ਸੀਗੇ ਉਹਨੇ ਨਹੀਂ ਤਾਂ ਔਲੇ ਦੇ ਪਾਊਡਰ ਦੇ ਵਿੱਚੋਂ ਉਹਨਾਂ ਕੇ ਤੁਸੀਂ ਜਿਹੜਾ ਲੋਹੇ ਦਾ ਪਾਊਡਰ ਹੁੰਦਾ ਉਹ ਭਿਓ ਕੇ ਰੱਖ ਦਿਓ ਤੁਸੀਂ, ਉਹ ਫਿਰ ਆਪਣੇ ਛਾਣ ਕੇ ਉਹਨੂੰ ਜਿਹੜਾ ਉਹਦਾ ਪਾਣੀ ਹੋਊਗਾ, ਪਾਣੀ ਐਨ ਚੰਗੀ ਤਰ੍ਹਾਂ ਭਿਓ ਕੇ ਰੱਖ ਦਿਓ, ਉਹ ਪਾਣੀ ਨਾਲ ਤੁਸੀਂ ਨਾਲੇ ਕਰੋ, ਉਹਦੇ ਨਾਲ ਵੀ ਵਾਲ ਕਾਲੇ ਹੁੰਦਾ ਜਾਂਦੇ। ਜਿਹੜੇ ਕਹਿੰਦੇ ਇਹ ਪੇਟ ਮਾ ਦਰਦ ਜਿਹਾ ਰਹਿੰਦਾ ਹੈਗਾ, ਉਹ ਕਲੌਂਜੀ ਦਾ ਹੀ ਕਾੜਾ ਬਣਾ ਕੇ ਪੀ ਸਕਦੇ ਹੈਗੇ ਜੀ, ਵਧੀਆ ਚੀਜ਼। ਕਲੌਂਜੀ ਦਾ ਕਾੜਾ ਬਣਾ ਲਿਆ ਕਰੋ। ਜਾਂ ਨਹੀਂ 2 ਚਮਚੇ ਪਿਆਜ਼ ਦਾ ਰਸ ਲੈਣਾ ਹੈਗਾ, 2 ਚਮਚੇ ਨਿੰਬੂ ਦਾ ਰਸ, ਇੱਕ ਚੁਟਕੀ ਥੋੜਾ ਜਿਹਾ ਸੇਂਦਾ ਨੂੰ ਇਹ ਪਾ ਕੇ ਤੁਸੀਂ ਦਿਨ ਮਾ 2-3 ਵਾਰੀ ਉਹਨੇ ਯੂਜ਼ ਕਰ ਸਕਦੇ ਹੈਗੇ। ਫਿਰ ਦਹੀਂ ਦੀ ਲੱਸੀ ਦੇ ਵਿੱਚ ਥੋੜੀ ਜਿਹੀ ਹਲਦੀ ਪਾ ਕੇ ਤੁਸੀਂ ਯੂਜ਼ ਟਰਾਈ ਕਰਕੇ ਦੇਖ ਲਓ, ਇਹ ਵੀ ਵਧੀਆ ਚੀਜ਼। ਜਾਂ ਫਿਰ ਸੁੰਡ ਮਗਾਂ, 1 ਚਮਚਾ ਸੁੰਡ ਦਾ, 1 ਚਮਚਾ ਮਗਾਂ ਦਾ ਤੇ ਚੌਥਾ ਹਿੱਸਾ ਕਾਲੇ ਨੂੰ ਚਮਚੇ ਦਾ, ਇਹ ਤੁਸੀਂ ਉਹਨੇ ਬਣਾ ਕੇ ਇੱਕ ਵਾਰੀ ਸਵੇਰ ਅੱਧਾ ਇਹਦੇ ਵਿੱਚੋਂ ਸਵੇਰ ਨੂੰ ਖਾ ਲਿਆ, ਅੱਧਾ ਸ਼ਾਮ ਨੂੰ ਖਾ ਲਿਆ, ਇਹ ਵੀ ਪੇਟ ਵਾਸਤੇ ਵਧੀਆ ਚੀਜ਼। ਜਾਂ ਫਿਰ ਤ੍ਰਿਫਲਾ ਪਾਊਡਰ ਵਧੀਆ ਚੀਜ਼ ਹੈਗੀ, ਤ੍ਰਿਫਲਾ ਪਾਊਡਰ ਤੁਸੀਂ ਯੂਜ਼ ਕਰ ਲਓ। 1 ਚਮਚਾ ਰਾਤ ਨੂੰ ਭਿਓ ਕੇ ਰੱਖ ਦਿਆ, ਜੇ ਜ਼ਿਆਦਾ ਤਕਲੀਫ ਹੈ ਤਾਂ 2 ਚਮਚੇ ਤੁਸੀਂ ਭਿਓ ਕੇ ਰੱਖ ਲਓ ਪਾਣੀ ਦੇ ਗਲਾਸ 'ਚ, ਤੇ ਆਪਣੇ ਤੁਸੀਂ ਸਵੇਰ ਨੂੰ ਉੱਠ ਕੇ ਪਾਣੀ ਪੀ ਲਿਆ, ਤਰ੍ਹਾਂ ਪਾਣੀ ਪੀ ਲਿਆ ਕਰੋ, ਇਹ ਵੀ ਆਪਣੇ ਪੇਟ ਦੀ ਤਕਲੀਫਾਂ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਾਂ ਫਿਰ ਤੁਸੀਂ ਆਪਣੇ ਜੇ ਤੁਹਾਨੂੰ ਲੱਗਦਾ ਵੀ ਗੈਸ ਗੂਸ ਜੀ ਜ਼ਿਆਦਾ ਪ੍ਰੋਬਲਮ ਲੱਗਦੀ ਹੈਗੀ ਤਾਂ ਆਪਣੇ ਮੁਰਲੀ ਜਿਹੜੀ ਹੁੰਦੀ ਹੈ ਜੀ ਪੱਤਿਆਂ ਸਣੇ ਥੋੜਾ ਸ਼ਹਿਦ ਲਗਾ ਕੇ ਖਾਣ ਲੱਗ ਜਾਓ, ਇਹਦੇ ਨਾਲ ਜੇ ਗੈਸ ਗੂਸ ਦੀ ਪ੍ਰੋਬਲਮ ਹੈਗੀ ਸਾਰੀ ਉਹ ਹਟ ਜਾਂਦੀ ਹੈ ਜੀ। ਮੁਰਲੀ ਦੇ ਪੱਤਿਆਂ ਨੂੰ ਲਗਾ ਕੇ ਸ਼ਹਿਦ ਲਗਾ ਕੇ ਥੋੜਾ ਜਿਹਾ ਉਹ ਖਾ ਲਿਆ ਕਰੋ। ਨਹੀਂ ਕੱਟ ਕੇ ਪਲੇਟਾਂ ਪਾ ਲਏ ਪੱਤੇ ਥੋੜਾ ਇਹਨਾਂ ਨੂੰ ਪਾ ਲਿਆ, ਉੱਪਰੋਂ ਸ਼ਹਿਦ ਪਾ ਲਿਆ ਤਾਂ ਸਾਗ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਅੱਧਾ ਚਮਚਾ ਰਾਈ ਦਾ, ਜੇ ਤੁਹਾਨੂੰ ਗੈਸ ਹੈ ਜਾਂ ਕੋਈ ਅਫਾਰਾ ਜਿਹਾ ਫੀਲ ਹੁੰਦਾ ਹੈਗਾ, ਅੱਧਾ ਚਮਚਾ ਰਾਈ ਦਾ ਤੇ ਅੱਧਾ ਚਮਚਾ ਤੁਸੀਂ ਆਪਣੇ ਸ਼ੱਕਰ ਦਾ, ਇਹ ਮਿਲਾ ਕੇ ਤੁਸੀਂ ਪਾਣੀ ਦੇ ਕੱਪ 'ਚ ਕੋਸੇ ਜਿਹੇ ਪਾਣੀ ਦੇ ਕੱਪ 'ਚ ਇਹ ਪੀ ਲਿਆ ਕਰੋ। ਨਹੀਂ ਤੁਸੀਂ ਆਪਣੇ ਲੈ ਸਕਦੇ ਹੈ ਜੇ ਪੇਟ ਮਾ ਤੁਹਾਨੂੰ ਐਂ ਲੱਗਦਾ ਮੇਰੇ ਸੋਜਿਆ ਹੈਗਾ ਜਾਂ ਕੋਈ ਸਡਨ ਜੀ ਫੀਲ ਹੁੰਦੀ ਹੈਗੀ ਤਾਂ 60 ਗ੍ਰਾਮ ਤੁਸੀਂ ਅਨਾਰਦਾਨਾ ਲੈਣਾ ਹੈਗਾ। 1 ਲੀਟਰ ਪਾਣੀ ਦੇ ਵਿੱਚੋਂ ਤੁਸੀਂ ਜੇ ਤੁਹਾਡੇ ਕੋਲ ਮਿੱਟੀ ਦਾ ਭਾਂਡਾ ਹੈਗਾ ਉਹ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ, ਤੇ ਇਹਦੇ ਵਿੱਚੋਂ ਮਿਸ਼ਰੀ ਪਾ ਲੈਣੀ ਆਪਣੇ ਟੇਸਟ ਦੇ ਮੁਤਾਬਕ। ਇਹ ਭਿਓ ਕੇ ਤੁਸੀਂ ਰਾਤ ਨੂੰ ਰੱਖ ਦਿਓ ਮਿਸ਼ਰੀ ਵੀ ਤੇ ਆਪਣੇ ਅਨਾਰਦਾਨਾ ਪਾਣੀ ਦੇ ਵਿੱਚੋਂ, ਸਵੇਰ ਨੂੰ ਆਪਣੇ ਛਾਣ ਕੇ ਇਹ ਤੁਸੀਂ ਪੀ ਲਓ। ਇਹਦੇ ਨਾਲ ਵੀ ਸਾਰੀ ਆਪਣੇ ਪੇਟ ਦੀ ਸੋਜ ਸਾਜ ਮੈਂ ਤੁਹਾਨੂੰ ਫੀਲ ਹੁੰਦੀ ਪੇਟ ਮਾ ਸੋਜ ਸਾਜ ਹੈ ਉਹ ਹਟ ਜੂਗੀ। ਜਾਂ ਫਿਰ ਐਂ ਕਰੋ ਤੁਸੀਂ ਆਪਣੇ 200 ਗ੍ਰਾਮ ਕੁਆਰ ਦਾ ਗੁੱਦਾ ਲੈ ਲੈਣਾ ਹੈਗਾ ਤੇ 200 ਗ੍ਰਾਮ ਤੁਸੀਂ ਝਾੜ ਕਰੇਲੇ ਜਿਹੜੇ ਹੁੰਦੇ ਨਿੱਕੇ ਨਿੱਕੇ ਜਮਾਂ ਤੇ ਉਹਨਾਂ ਨੂੰ ਸੁਕਾ ਕੇ ਤੇ ਉਹਦੀ ਜੀ ਐਲੋਵੇਰਾ ਦੇ ਗੁੱਦੇ ਵਿੱਚ ਮਿਲਾ ਕੇ ਇਹਦੇ ਗੋਲੀਆਂ ਜਾਂ ਵੱਟ ਲਓ ਤੁਸੀਂ, ਵੱਡੀਆਂ ਥੋੜ੍ਹੀਆਂ ਜਿਸ ਤਰ੍ਹਾਂ ਕਾਬਲੀ ਛੋਲੇ ਹੁੰਦੇ ਐਡੀਆਂ ਗੋਲੀਆਂ ਵੱਟ ਲਓ। 2 ਗੋਲੀਆਂ ਤੁਸੀਂ ਕੋਸੇ ਪਾਣੀ ਜੇ ਨਾਲ ਲੈ ਲਿਆ ਕਰੋ। ਜੇ ਨਹੀਂ ਗੋਲੀਆਂ ਵੱਟੀਆਂ ਜਾਂ ਸੁੱਕੇ ਦਾ ਪਾਊਡਰ ਜੀ ਬਣ ਜਾਣਾ, 1 ਚਮਚਾ ਤੁਸੀਂ ਇਹਦਾ ਲੈ ਲਿਆ ਕਰੋ, ਇਹ ਵਧੀਆ ਚੀਜ਼। ਜਾਂ ਫਿਰ ਜਦ ਗੈਸ ਇਹ ਸਾਰੀ ਗੈਸ ਵਾਸਤੇ ਹੀ ਪੁੱਛਦੇ ਇਹਦਾ ਦਾਲਚੀਨੀ ਦੇ ਤੇਲ ਦੀਆਂ ਬੂੰਦਾਂ ਜੀ, ਦਾਲਚੀਨੀ ਦੇ ਤੇਲ ਦੀਆਂ 5 ਬੂੰਦਾਂ ਪਤਾਸੇ ਦੇ ਵਿੱਚੋਂ ਪਾ ਕੇ ਤੁਸੀਂ ਖਾ ਲਓ। ਜੇ ਨਹੀਂ ਪਤਾਸੇ ਹੈਗੇ ਤਾਂ ਖੰਡ ਦੇ ਵਿੱਚੋਂ ਹੀ ਤੁਸੀਂ ਖਾ ਲਓ, ਇਹ ਵਧੀਆ ਚੀਜ਼ ਹੈਗੀ। ਫਿਰ ਅਰਿੰਡੀ ਦਾ ਤੇਲ ਤੁਸੀਂ ਯੂਜ਼ ਕਰ ਸਕਦੇ ਆ, ਉਹਨੂੰ ਗੈਸ ਦੀ ਪ੍ਰੋਬਲਮ ਹੈ, 2 ਚਮਚੇ ਅਰਿੰਡੀ ਦਾ ਤੇਲ ਰਾਤ ਨੂੰ ਉਹਨੇ ਦੁੱਧ ਦੇ ਵਿੱਚੋਂ ਪਾ ਕੇ ਪੀ ਲਿਆ ਕਰੋ, ਇਹਦੇ ਨਾਲ ਸਾਰੀ ਗੈਸ ਹਟ ਜੂਗੀ। ਇੱਕ ਨਹੀਂ ਤਾਂ ਜਿਹੜੀ ਹਿੰਗ ਹੁੰਦੀ ਹੈ ਜੀ, ਹਿੰਗ ਨੂੰ ਡਲੀਆਂ ਹਿੰਗ ਦੀਆਂ ਜਿਹੜੀਆਂ ਹੁੰਦੀਆਂ ਕੀਮਾ ਆਪਾਂ ਭੁੰਨ ਕੇ ਤੜਕਾ ਲਗਾ ਲੈਂਦੇ, ਉਹ ਸਿੱਟੇ ਨਾ ਹਿੰਗ ਨੂੰ, ਉਸੀ ਹਿੰਗ ਨੂੰ ਪੀ ਕੇ 1 ਚੁਟਕੀ ਉਹਦੀ ਤੇ ਅੱਧੀ ਚੁਟਕੀ ਰਾਈ ਦੀ ਇਹ ਮਿਕਸ ਕਰਕੇ ਖਾ ਲਿਆ ਕਰੋ, ਇਹ ਵੀ ਪੇਟ ਦੀ ਗੈਸ ਵਾਸਤੇ ਵਧੀਆ ਚੀਜ਼ ਹੈਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਅਲਸਰ ਹੈਗਾ ਉਹ ਆਪਣੇ ਰੋਟੀ ਖਾਣੇ ਤੋਂ ਬਾਅਦ ਸੰਤਰੇ ਖਾਣ ਲੱਗ ਜਿਵੇਂ ਜੀ, ਰੋਟੀ ਖਾਣ ਤੋਂ ਬਾਅਦ 1-2 ਸੰਤਰਾ ਖਾ ਲਿਆ। ਜਾਂ 2 ਚਮਚੇ ਤੁਸੀਂ ਔਲੇ ਦੇ ਰਸ ਦੇ ਲੈਣੇ ਹੈਗੇ, 1 ਚਮਚਾ ਸ਼ਹਿਦ ਦਾ, 2 ਜ਼ਿਆਦਾ ਵੀ ਲੈ ਲਓ ਜੇ 4 ਚਮਚੇ ਲੈਣੇ ਦਾ ਕਿਹੜਾ ਕੋਈ ਵਿਗਾੜ ਹੈ। 3-4 ਚਮਚੇ ਔਲੇ ਦਾ ਰਸ ਲੈ ਲਿਆ, 1 ਚਮਚਾ ਸ਼ਹਿਦ ਦਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਜਿਹੜੀ ਛੋਟੀ ਹੱਡਾਂ ਹੁੰਦੀਆਂ ਕਾਲੀਆਂ ਹੱਡਾਂ 2 ਉਹ ਲੈਣੀਆਂ ਹੈਗੀਆਂ ਤੇ 4 ਮਣੱਕੇ ਇਹਨਾਂ ਦੀ ਕੁੱਟ ਕੇ ਇਹਨਾਂ ਦੀ ਚਟਨੀ ਜੀ ਬਣਾ ਕੇ ਉਹ ਤੁਸੀਂ ਉਹਨੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਤੇ ਕੇਲੇ ਅਲਸਰ ਵਾਸਤੇ ਵਧੀਆ ਚੀਜ਼ ਹੈ ਜੀ, ਕੇਲਾ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਜਿਹਨਾਂ ਨੂੰ ਅਲਸਰ ਹੈ ਉਹਨੇ ਮੀਟ ਮੂਟ ਬੰਦ ਕਰ ਦੇਵੇ, ਥੋੜੀ ਲਾਈਟ ਫੂਡ ਤੇ ਆ ਜਾਵੇ। ਤੇ ਐਲੋਵੇਰਾ ਦਾ ਜੂਸ ਇਹਦੇ ਵਿੱਚ ਚੰਗਾ ਰਹਿੰਦਾ ਹੈਗਾ, ਸਾਤੀ ਇਸਬਗੋਲ ਚੰਗਾ ਰਹਿੰਦਾ ਹੈਗਾ ਤੇ ਅਮਰੂਦ ਚੰਗੇ ਰਹਿੰਦੇ ਹੈਗੇ ਇਹਦੇ ਵਿੱਚ। ਗਾਜਰਾਂ ਦਾ ਜੂਸ, ਪੇਠੇ ਦੀ ਮਠਿਆਈ ਇਹ ਤੁਸੀਂ ਖਾ ਸਕਦੇ ਆ, ਪੇਠਾ ਯੂਜ਼ ਕਰ ਸਕਦੇ ਆ। ਕੱਦੂ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ ਵਧੀਆ, ਲੌਕੀ ਕੱਦੂ ਦੀ ਸਬਜ਼ੀ, ਪੱਤਾ ਗੋਭੀ ਦੀ ਸਬਜ਼ੀ। ਫਿਰ ਅਨਾਰ, ਪਪੀਤਾ, ਅੰਗੂਰ, ਸੰਤਰਾ ਇਹ ਤੁਸੀਂ
ਤੁਸੀਂ ਉਹਨੇ ਲੈ ਸਕਦੇ ਆ। ਤੇ ਸੌਗੀ ਇਹ ਤੁਸੀਂ ਖਾ ਲਿਆ ਕਰੋ ਅੱਧਾ ਚਮਚਾ। ਨਹੀਂ ਤੁਸੀਂ ਹਲਦੀ ਲਈ ਤੇ ਥੋੜਾ ਜਿਹਾ ਵਿੱਚੋਂ ਲਸਣ ਕੁੱਟ ਕੇ ਚਟਨੀ ਬਣਾ ਕੇ ਭਾਵੇਂ ਦਹੀਂ ਦੇ ਵਿੱਚੋਂ ਮਿਲਾ ਕੇ ਤੁਸੀਂ ਉਹ ਖਾ ਲਿਆ ਕਰੋ। ਜੀ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰੋ, ਇਹ ਅਲਸਰ ਵਾਸਤੇ ਵਧੀਆ ਚੀਜ਼ਾਂ ਹੀ ਸਾਰੀਆਂ। ਜਿਹੜੇ ਕਹਿੰਦੇ ਤੇ ਉਹਨੇ ਛਾਤੀ ਦੇ ਵਿੱਚ ਦਰਦ ਜਿਹਾ ਹੁੰਦਾ ਹੈਗਾ, ਉਹਨੇ ਟਰਾਈ ਕਰਕੇ ਦੇਖ ਲਵੇਂ ਜੀ। 2 ਮਨੱਕੇ ਲੈ ਲੈਣੇ ਹੈਗੇ, ਉਹ ਕੱਢ ਕੇ ਮਨੱਕੇ ਦੇ ਬੀਜ ਕੱਢ ਦੇਣੇ ਉਹਦੇ ਵਿੱਚੋਂ ਜਿੰਨੀ ਕੁ ਜਗ੍ਹਾ ਹੋਊਗੀ ਉਹਦੇ ਵਿੱਚੋਂ ਥੋੜੀ ਜਿਹੀ ਹਿੰਗ ਭਰ ਦੇਣੀ ਹੈ। ਉਹ ਤੁਸੀਂ ਆਪਣੇ ਹਿੰਗ ਖਾਣੇ, ਉਹ ਮਨੱਕੇ ਖਾ ਲਏ, 2 ਮਨੱਕੇ ਖਾ ਲਓ। ਇਹ ਬਹੁਤ ਛੇਤੀ ਆਰਾਮ ਆ ਜਾਂਦਾ ਜੀ ਆਪਣੇ ਛਾਤੀ ਦਾ ਦਰਦ ਹੁੰਦਾ ਹੋਵੇ। ਇਹ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਫੀਲ ਹੁੰਦਾ ਵੀ ਨਹੀਂ ਠੀਕ ਹੋਇਆ ਤਾਂ 2-3 ਘੰਟੇ ਬਾਅਦ ਤੁਸੀਂ ਇਹ ਦੁਬਾਰਾ ਇਹੀ ਫੇਰ ਰਿਪੀਟ ਕਰ ਸਕਦੇ ਆ। ਇੰਨੀ ਖੁਰਾਕ ਇਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਮੇਰੇ ਹੱਥਾਂ ਦੀ ਚਮੜੀ ਜੀ ਫੱਟਦੀ ਹੈਗੀ ਜਾਂ ਖੁਰਕ ਜੀ ਰਹਿੰਦੀ ਹੈਗੀ ਹੱਥਾਂ ਦੇ ਉੱਤੇ, ਉਹਦਾ ਇੱਕ ਕਾਲੀ ਮਿਰਚਾਂ, ਕੱਥਾ ਤੇ ਰਾਲ, ਇਹ ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। ਇਹ ਮਿਕਸ ਕਰ ਲਓ, 1 ਚਮਚਾ ਇਹਦਾ ਤੇ 1 ਚਮਚਾ ਦਹੀਂ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਆਪਣੇ ਲਗਾ ਕੇ ਦੇਖੋ ਜੀ। ਇਹਦੇ ਨਾਲ ਜਿਹੜੀ ਆਪਣੇ ਠੀਕ ਹੋ ਜਾਏ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਮਿੱਠਾ ਸੋਡਾ ਵੀ ਤੁਸੀਂ ਮਿੱਠੇ ਸੋਡੇ ਦੇ ਪਾਣੀ ਨਾਲ ਉਹਦੇ ਨਾਲ ਲਗਾ ਸਕਦੇ ਹਾਂ ਮਿੱਠਾ ਸੋਡਾ ਇਹਦੇ ਉੱਤੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਐਲੋਵੇਰੇ ਦਾ ਗੁੱਦਾ ਲੈਣਾ ਹੈਗਾ ਤੇ ਥੋੜਾ ਜਿਹਾ ਵਿੱਚੋਂ ਆਪਣੇ ਚਮਚਾ ਤੇ ਕੋਡ ਲਿਵਰ ਆਇਲ 1 ਕੈਪਸੂਲ ਇਹਦਾ ਮਿਲ ਜਾਂਦਾ ਹੈਗਾ। ਤੇ ਵਿਟਾਮਿਨ ਈ ਦਾ 1 ਕੈਪਸੂਲ। ਇਹ ਤੁਸੀਂ ਮਿਕਸ ਜਿਹਾ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਜਾਂ ਨਹੀਂ ਤਾਂ ਫਿਰ ਜਿਹੜਾ ਨਸ਼ਾਦਰ ਹੁੰਦਾ, ਨਸ਼ਾਦਰ ਲੈ ਕੇ ਤੁਸੀਂ ਆਪਣੇ ਨਿੰਬੂ ਨਿਚੋੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਦੇਖ ਲਓ। ਫਿਰ ਲਸਣ ਨੂੰ ਤੁਸੀਂ ਓਲੀਵ ਆਇਲ ਦੇ ਵਿੱਚੋਂ ਮਿਕਸ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਦੇਖ ਸਕਦੇ ਆ। ਜਾਂ ਫਿਰ ਤੁਸੀਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚੋਂ ਸੁੰਡ ਮਿਲਾ ਕੇ ਵੀ ਤੁਸੀਂ ਆਪਣੇ ਇਹ ਯੂਜ਼ ਕਰ ਸਕਦੇ ਹੈਗੇ। ਨਿੰਬ ਦੇ ਤੇਲ ਦੇ ਵਿੱਚੋਂ ਅਦਰਕ ਦਾ ਜੂਸ ਥੋੜਾ ਜਿਹਾ ਮਿਕਸ ਕਰਕੇ ਲਗਾ ਕੇ ਉਹ ਟਰਾਈ ਕਰਕੇ ਦੇਖ ਲਓ। ਜਾਂ ਫਿਰ ਅਦਰਕ ਦਾ ਰਸ, ਨਿੰਬੂ ਦਾ ਰਸ ਤੇ ਚਮੇਲੀ ਦਾ ਤੇਲ ਇਹ ਮਿਕਸ ਕਰਕੇ ਇਹ ਲਗਾ ਕੇ ਤੁਸੀਂ ਦੇ ਸਕਦੇ ਆ। ਜਾਂ ਫਿਰ ਤੁਲਸੀ ਦੇ ਰਸ ਦੇ ਵਿੱਚੋਂ ਥੋੜਾ ਜਿਹਾ ਮਾਜੂ ਫਲ ਪੀ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਕੇ ਤੁਸੀਂ ਦੇ ਸਕਦੇ ਆ। ਜਾਂ ਫਿਰ ਤੁਸੀਂ ਆਪਣੇ ਛੁਹਾਰੇ ਦੀਆਂ ਗੁਠਲੀਆਂ ਜਿਹੜੀਆਂ ਹੁੰਦੀਆਂ ਉਹਨੂੰ ਤਵੇ ਤੇ ਰੱਖ ਕੇ ਉਹਦੀ ਸਵਾਹ ਬਣਾ ਲੈਣੀ ਹੈਗੀ। ਜਦ ਸਵਾਹ ਜੀ ਬਣ ਗਈ ਉਹਦਾ ਤਾਂ ਉਹਦੇ ਵਿੱਚੋਂ ਥੋੜਾ ਜਿਹਾ ਆਪਣੇ ਜਿਹੜਾ ਮੁਸ਼ਕਪੁਰ ਹੁੰਦਾ ਇਹ ਮਿਕਸ ਕਰ ਲੈਣਾ ਹੈਗਾ। ਤੇ ਇਹਨੂੰ ਜਦ ਥਰ ਬਣ ਗਿਆ ਇਹ ਪਾਊਡਰ ਜਿਹਾ, ਪਹਿਲਾਂ ਤੁਸੀਂ ਛੁਹਾਰਿਆਂ ਦੀ ਗੁਠਲੀਆਂ ਦੀ ਪਾਊਡਰ ਬਣਾ ਲਓ। ਫਿਰ ਥੋੜਾ ਜਿਹਾ ਲੈ ਕੇ ਜਿੰਨੀ ਤੁਹਾਨੂੰ ਲੋੜ ਲੱਗਦੀ ਹੈਗੀ ਉਹਦੇ ਵਿੱਚ ਮੈਂ ਥੋੜਾ ਜਿਹਾ ਮੁਸ਼ਕ ਪਾ ਲਿਆ ਤੇ ਦੇਸੀ ਘੀ ਪਾ ਲਿਆ ਥੋੜਾ ਜਿਹਾ, ਉਹਦੀ ਮੱਲਮ ਜੀ ਬਣਾ ਕੇ ਤੁਸੀਂ ਇਹ ਵੀ ਲਗਾ ਸਕਦੇ ਹੈਗੇ ਇਹਦੇ ਵਿੱਚ। ਫਿਰ ਇਹਦੇ ਵਿੱਚ ਮੈਂ ਥਰੇ ਇੱਥੇ ਮੈਂ ਦਿੱਤਾ ਸੀ ਓਮੇਗਾ 3 ਦੇ ਕੈਪਸੂਲ ਮਿਲ ਜਾਂਦੇ। ਓਮੇਗਾ 3 ਜੀ ਇਹ ਤੁਸੀਂ ਆਪਣੇ ਲੈ ਲਓ, ਸਮਝ ਲਓ 1200 mg ਦੇ ਵਿਟਾਮਿਨ ਡੀ ਜਿਹੜੀ ਹੁੰਦੀ ਉਹ ਇਕੱਠੇ ਹੀ ਮਿਲ ਜਾਂਦੇ ਜੀ। ਓਮੇਗਾ 3 ਪਲੱਸ D3 ਐ ਲਿਖਿਆ ਹੁੰਦਾ ਬੋਤਲ ਦੇ ਉੱਤੇ। ਉਹ ਵਿਟਾਮਿਨ ਡੀ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ 1000 ਹੁੰਦੀ ਹੈ ਤੇ ਫਿਸ਼ ਆਇਲ ਹੁੰਦਾ 1200 mg। ਇਹ ਤੁਸੀਂ ਲੈਣ ਲੱਗ ਜਾਓ, ਇਹ ਵੀ ਥੋੜੀ ਜਿਹੀ ਸਕਿਨ ਮਾ ਫਰਕ ਪਾ ਦਿੰਦਾ ਜੀ। ਜੇ ਸਕਿਨ ਮਾ ਥੋੜੀ ਫਟੀ ਵੀ ਹੈ ਕੋਈ ਹੋਰ ਹੈਗੀ, ਇਹ ਪੱਕੀ ਗੱਲ ਹੈ ਜੀ, ਇਹ ਉਹਨੇ ਠੀਕ ਕਰ ਦਿੰਦਾ। ਨਹੀਂ ਤਾਂ ਫਿਰ ਹਲਦੀ ਤੇ ਚੂਨਾ ਮਿਲਾ ਕੇ ਇਹਦਾ ਲੇਪ ਬਣਾ ਕੇ ਤੁਸੀਂ ਲਗਾ ਸਕਦੇ ਹੈਗੇ। ਇਹ ਵੀ ਜੇ ਥੋੜਾ ਮਾਸ ਫਟਿਆ ਜਾ ਉਹ ਵੀ ਠੀਕ ਕਰ ਦਿੰਦਾ ਜੀ। ਹਲਦੀ ਤੇ ਚੂਨਾ ਇਹ ਤੁਸੀਂ ਉਹਨੇ ਲਗਾ ਸਕਦੇ ਹੋ। ਜਾਂ ਫਿਰ ਨਿੰਬੂ ਦਾ ਰਸ ਤੇ ਉਹਨੇ ਤੁਲਸੀ ਦਾ ਰਸ ਮਿਕਸ ਕਰਕੇ ਇਹ ਵੀ ਤੁਸੀਂ ਉਹਨੇ ਲਗਾ ਸਕਦੇ ਹੈਗੇ। ਇਹਦੇ ਵਿੱਚ ਮੂੰਗਫਲੀ ਦੇ ਤੇਲ ਤੇ ਗੁਲਾਬ ਜਲ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ। ਜੇ ਸਾਰੀ ਆਪਣੇ ਬਹੁਤ ਖੁਸ਼ਕ ਜੀ ਲੱਗਦੀ ਹੈਗੀ ਤੁਹਾਨੂੰ ਸਕਿਨ, ਡਰਾਈ ਸਕਿਨ ਵਾਸਤੇ, ਜਿਹਨਾਂ ਦੀ ਡਰਾਈ ਸਕਿਨ ਹੈ ਸਾਰਿਆਂ ਦੇ ਵਧੀਆ ਚੀਜ਼ ਹੈਗੀ ਹੈ। ਫਿਰ ਟਮਾਟਰ ਦਾ ਜੂਸ ਪੀਏ ਕਰੋ, ਤੁਹਾਨੂੰ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਇਹ ਠੀਕ ਕਰ ਦਿੰਦਾ ਜੀ। ਪਰ ਘਰ ਕੱਢ ਕੇ ਪੀਣਾ ਹੈਗਾ, ਸਟੋਰ ਵਾਲਾ ਨਹੀਂ ਪੀਣਾ ਟਮਾਟਿਆਂ ਦਾ ਜੂਸ। ਜਿਹੜੇ ਕਹਿੰਦੇ ਸੀਗੇ ਮੋਤੀਏ ਵਾਸਤੇ ਪੁੱਛਦੇ ਸੀਗੇ ਉਹ ਤਾਂ ਉਹਨੇ 1 ਚਮਚਾ ਤੁਸੀਂ ਉਹਨੇ ਤੁਲਸੀ ਦੇ ਰਸ ਤੇ ਆਪਣੇ ਥੋੜਾ ਸ਼ਹਿਦ ਮਿਕਸ ਕਰਕੇ 2 ਬੂੰਦਾਂ ਇਹ ਤੁਸੀਂ ਪਾ ਸਕਦੇ ਹੈਗੇ। ਫਿਰ ਜਿਹੜੀ ਚਲਾਈ ਹੁੰਦੀ ਹੈ, ਚਲਾਈ ਉਹਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ ਉਹਨੇ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਉਹਨੂੰ ਕੱਪੜੇ ਦੇ ਵਿੱਚ ਵੀ ਕੋਈ ਚੀਜ਼ ਨਾ ਜਾਵੇ। ਉਹ ਤੁਸੀਂ ਅੱਖਾਂ ਨੂੰ ਪਾ ਸਕਦੇ, ਮੋਤੀਬਿੰਦ ਵਾਸਤੇ ਵਧੀਆ ਚੀਜ਼ ਹੈਗੀ ਜੀ। ਨਹੀਂ ਤਾਂ ਪਿਆਜ਼ ਦੇ ਰਸ ਤੁਸੀਂ ਲੈ ਲਓ 1 ਚਮਚਾ ਵਿੱਚ ਮੈਂ ਸ਼ਹਿਦ ਮਿਕਸ ਕਰਕੇ ਇਹ 2 ਬੂੰਦਾਂ ਪਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਨਹੀਂ ਤਾਂ ਉਹਨੇ ਤਿਰਫਲਾ ਪਾਊਡਰ ਜਿਹੜਾ ਹੁੰਦਾ ਹੈਗਾ ਉਹ ਰਾਤ ਨੂੰ ਇੱਕ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ ਇਹ ਗਲਾਸ 'ਚ 1 ਚਮਚਾ, ਤੇ ਸਵੇਰ ਨੂੰ ਕੱਪੜੇ ਨੂੰ ਪੁਣ ਕੇ ਉਸ ਪਾਣੀ ਦੇ ਅੱਖਾਂ ਨੂੰ ਛਿੱਟੇ ਲਗਾਉਣੇ ਹੈਗੇ ਜੀ। ਅੱਖਾਂ ਧੋਣੀਆਂ ਹੈਗੀਆਂ ਉਹਦੇ ਨਾਲ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ ਆਪਣੇ ਮੋਤੀਆਬਿੰਦ। ਜਿਹੜੇ ਕਹਿੰਦੇ ਸੀਗੇ ਆਪਣੇ ਪਤਲੇ ਦਸਤ ਆਉਂਦੇ ਹੈਗੇ ਉਹ ਆਪਣੇ ਲੈ ਸਕਦੇ ਅਨਾਰ ਦਾਣਾ, ਸੌਂਫ, ਧਨੀਆ, ਜੀਰਾ, ਮਿਸ਼ਰੀ ਇਹ ਬਰਾਬਰ ਲੈ ਲਓ। 2 ਚਮਚੇ ਆਪਣੇ ਇਹਦੇ ਲੈ ਲਿਆ ਕਰੋ ਜੀ, ਇਹਦੇ ਨਾਲ ਹਟ ਜਾਂਦੇ ਪਤਲੇ ਦਸਤ ਜਿਹੜੇ ਆਣੇ। ਜਾਂ ਫਿਰ ਤੁਸੀਂ 7 ਇਸਬਗੋਲ 2-3 ਚਮਚੇ ਅਨਾਰ ਦੇ ਜੂਸ ਨਾਲ ਲੈਣੇ ਹੈਗੇ ਜੀ, ਉਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਉਹਨੇ ਤੁਸੀਂ 2 ਕੱਪ 12 ਗ੍ਰਾਮ ਸਪਾਰੀਆਂ ਜਿਹੜੀਆਂ ਹੁੰਦੀਆਂ ਪਾਲਮਾ ਲਗਾ ਕੇ ਸਪਾਰੀਆਂ ਜਿਹੜੀਆਂ ਖਾਂਦੇ ਉਹ ਲੈਣੀਆਂ ਹੈਗੀਆਂ ਤੇ 2 ਕੱਪ ਉਹਨੇ ਪਾਣੀ 'ਚ ਵਿੱਚ ਪਾ ਕੇ ਉਬਾਲ ਲੈਣੀਆਂ ਹੈਗੀਆਂ ਜੀ। ਜਦ ਅੱਧਾ ਕੁ ਰਹਿ ਜਾਵੇ ਉਹ ਫਿਰ ਆਪਣੇ ਵਿੱਚੋਂ ਦੇ 2-3 ਚਮਚੇ ਤੁਸੀਂ ਪੀਣ ਲੱਗ ਜਾਓ, ਇਹਦੇ ਨਾਲ ਵੀ ਠੀਕ ਹੋ ਜਾਂਦਾ ਜੀ। 400 ਗ੍ਰਾਮ ਪਾਣੀ 'ਚ ਪਾ ਲੈਣੀ ਹੈ, ਡੇਢ ਕੱਪ ਪਾਣੀ 'ਚ ਇਹ ਤੁਸੀਂ ਉਹਨੇ ਪਾ ਲਿਆ ਕਰੋ। ਜਾਂ ਫਿਰ ਨਟਮੈਗ ਇਹਦੇ ਵਿੱਚੋਂ ਚੰਗਾ ਰਹਿੰਦਾ ਜੀ। ਨਟਮੈਗ ਲੈ ਲਓ ਤੁਸੀਂ, ਜਵੈਣ ਤੇ ਸੁੰਡ
ਲੈਣੀਆਂ ਹੈਗੀਆਂ ਇਹ। ਅੱਧਾ ਚਮਚਾ ਤੁਸੀਂ ਸਵੇਰ ਨੂੰ, ਚਮਚਾ 6 ਘੰਟੇ ਬਾਅਦ ਅੱਧਾ ਚਮਚਾ ਲਈ ਚੱਲੋ। ਇਹ ਟੱਟੀਆਂ ਵਾਸਤੇ ਵੀ ਠੀਕ ਹੈ, ਇਹ ਗੈਸ ਵਾਸਤੇ ਵੀ ਠੀਕ ਹੈ ਇਹ। ਜਾਂ ਫਿਰ ਤੁਹਾਨੂੰ ਇਹ ਵਧੀਆ ਚੀਜ਼ ਜੈਨ ਪਤਲਾ ਜਮਾਂ ਤੇ ਆਉਂਦੇ ਜੇ ਪਚਕਾਰੀ ਮਾਰ ਕੇ, ਤਾਂ ਉਹਦੇ ਵਾਸਤੇ ਅਨਾਜ ਦਾਣਾ, ਸੌਂਫ, ਸੁੱਕਾ ਧਨੀਆ, ਜੀਰਾ, ਇਹ ਬਰਾਬਰ ਲੈਣੀਆਂ ਹੈਗੀਆਂ ਚੀਜ਼ਾਂ। ਤੇ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣਾ ਇਹਦਾ ਲੈ ਲਿਆ ਕਰੋ। ਜੇ ਮਿਸ਼ਰੀ ਪਾਣੀ ਦਾ ਤੁਸੀਂ ਮਿਸ਼ਰੀ ਪਾ ਸਕਦੇ ਹੋ। 3 ਵਾਰੀ ਤੁਸੀਂ ਆਪਣੇ ਲੈ ਲਿਆ ਕਰੋ, ਸਵੇਰ ਦੁਪਹਿਰ ਸ਼ਾਮ। ਇਹਦੇ ਨਾਲ ਵੀ ਫਰਕ ਪੈ ਜਾਂਦਾ। ਤੇ 2 ਚੁਟਕੀਆਂ ਨਹੀਂ ਤਾਂ ਦਾਲਚੀਨੀ ਦੀਆਂ 2 ਚੁਟਕੀਆਂ ਕੱਥਾ ਜਿਹੜਾ ਹੁੰਦਾ ਜੀ ਪਾਣਵਾ ਲਗਾ ਕੇ ਲਗਾਉਂਦੇ ਹੁੰਦੇ, ਕੱਥਾ ਮਿਲ ਜਾਂਦਾ ਹੈਗਾ ਸਟੋਰਾਂ 'ਚ, ਉਹ 2 ਚੁਟਕੀਆਂ, ਅੱਧਾ ਚਮਚਾ ਸਮਝ ਲਓ, ਅੱਧਾ ਚਮਚਾ ਕੱਥੇ ਦਾ, ਅੱਧਾ ਚਮਚਾ ਦਾਲਚੀਨੀ, ਇਹ ਸਵੇਰ ਸ਼ਾਮ ਲੈ ਲਿਆ ਕਰੋ। ਇਹਦਾ ਵੀ ਫਰਕ ਪੈ। ਜਿਹੜੇ ਕਹਿੰਦੇ ਭੁੱਖ ਘੱਟ ਲੱਗਦੀ ਹੈਗੀ, ਉਹ ਆਪਣੇ 1 ਚਮਚਾ ਤੁਸੀਂ ਆਪਣੇ ਸ਼ਹਿਦ ਦਾ ਤੇ 1 ਚਮਚਾ ਤੁਲਸੀ ਦੇ ਰਸ ਦੇ 2 ਚਮਚੇ, 1 ਚਮਚਾ ਸ਼ਹਿਦ ਦਾ, ਇਹ ਤੁਸੀਂ ਮਿਕਸ ਕਰਕੇ ਲਾ ਜਾਓ ਖਾਣੇ ਦੇ ਨਾਲ, ਭੁੱਖ ਲੱਗ ਜਾਂਦੀ ਹੈਗੀ। ਜਾਂ ਫਿਰ ਨਿੰਬੂ ਦੀ ਸਕੰਜਵੀ ਬਣਾ ਕੇ ਸ਼ਹਿਦ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਤੁਸੀਂ ਆਪਣੇ ਨਹੀਂ ਤਾਂ ਮੂਲੀ ਦੇ ਵਧੀਆ ਰਹਿੰਦਾ ਜੀ, ਇਹਦੇ ਵਿੱਚੋਂ ਮੂਲੀ ਤੇ ਅਦਰਕ ਤੇ ਨਿੰਬੂ ਇਹ ਮਿਕਸ ਕਰਕੇ ਤੁਸੀਂ ਇਹ ਖਾ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ। ਫਿਰ ਮਨੱਕੇ ਤੇ ਕਾਲੀ ਮਿਰਚਾਂ, ਥੋੜਾ ਸਿੰਧਾ ਲੂਣ ਪਾ ਕੇ ਚਟਨੀ ਬਣਾ ਕੇ ਇਹ ਖਾ ਲਿਆ ਕਰੋ। 5-7 ਮਨੱਕੇ ਲੈ ਕੇ 5-4 ਕਾਲੀਆਂ ਮਿਰਚਾਂ ਪਾ ਲਈਆਂ ਇਹਦੇ ਨਾਲ। ਫਿਰ ਨਹੀਂ ਖੰਜੂਰਾਂ ਤੁਸੀਂ ਜਿਹੜੀਆਂ ਹੁੰਦੀਆਂ ਉਹਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਖਾ ਲਿਆ ਕਰੋ ਚਟਨੀ ਜੀ ਬਣਾ ਕੇ, ਇਹ ਭੁੱਖ ਲਗਾ ਦਿੰਦੀਆਂ ਸਾਨੂੰ ਵਧੀਆ। ਜਿਹੜੇ ਕਹਿੰਦੇ ਪਿਸ਼ਾਬ ਬਾਰ ਆਉਂਦਾ ਹੈਗਾ, ਉਹ ਆਪਣੇ 2-3 ਖੰਜੂਰਾਂ ਲੈਣੀਆਂ, ਥੋੜਾ ਜਿਹਾ ਪਾਈਨਐਪਲ ਦਾ ਜੂਸ ਤੇ 1 ਥੋੜਾ ਸ਼ਹਿਦ, ਇਹ ਮਿਕਸ ਕਰਕੇ ਖਾ ਲਿਆ ਕरें ਜੀ। ਜੇ ਫਰੂਟ ਲੈ ਲਵੇਂ ਭਾਵੇਂ ਪਾਈਨਐਪਲ ਦਾ ਫਰੂਟ ਤੇ ਖੰਜੂਰਾਂ, 5-7 ਖੰਜੂਰਾਂ ਲੈ ਲਈਆਂ ਤੇ ਥੋੜਾ ਸ਼ਹਿਦ ਪਾ ਕੇ ਇਹ ਤੁਸੀਂ ਖਾ ਲਿਆ ਕਰੋ, ਇਹ ਹਟਾ ਦਿੰਦਾ ਹੈਗਾ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਜਿਹੜਾ ਆਪਣੇ ਅਜਵਾਇਣ ਪਾਊਡਰ ਹੁੰਦਾ ਜੀ, 1 ਗਲਾਸ ਤੁਸੀਂ ਆਪਣੇ ਲੈਣਾ ਹੈਗਾ ਪਾਣੀ ਦਾ, 1 ਗਲਾਸ ਦੁੱਧ ਦਾ ਤੇ 1 ਚਮਚਾ ਇਹਦੇ ਵਿੱਚ ਅਜਵਾਇਣ ਪਾਊਡਰ ਦਾ ਮਿਕਸ ਕਰਕੇ ਨਾ, ਜਦ 1 ਗਲਾਸ ਰਹਿ ਗਿਆ ਤਾਂ ਉਹ ਆਪਣੇ ਪੀ ਲਿਆ ਕਰੋ। ਇਹਦੇ ਨਾਲ ਪਿਸ਼ਾਬ ਨੂੰ ਫਰਕ ਪੈਂਦਾ ਜੀ। ਫਿਰ ਤਿਲਾਂ ਦੇ ਲੱਡੂ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਮੇਥੀ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ, ਮੇਥੀ ਤੇ ਪਾਲਕ ਦੀ ਸਬਜ਼ੀ ਇਹ ਖਾ ਲਿਆ ਕਰੋ ਤੁਸੀਂ। ਤੇ ਅੰਗੂਰ ਰੋਜ਼ ਖਾ ਲਿਆ ਕਰੋ। ਭੁੱਜੇ ਵਿੱਚ ਛੋਲੇ ਤੁਸੀਂ ਰੋਜ਼ ਖਾ ਸਕਦੇ ਹੈਗੇ, ਇਹ ਬਹੁਤ ਫਾਇਦਾ ਕਰਦੇ ਹੈਗੇ। ਨਹੀਂ ਤਾਂ ਬਣੀ ਬਣਾਈ ਤੁਹਾਨੂੰ ਬੱਟੀ ਗੋਲੀ ਮਿਲ ਜਾਂਦੀ ਹੈ ਜੀ, ਚੰਦਰ ਪ੍ਰਭਾ ਬੱਟੀ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਆਰਡਰ ਦੇ ਕੇ ਮੰਗਾ ਸਕਦੇ। ਜਾਂ ਫਿਰ ਤੁਸੀਂ ਆਪਣੇ ਅਦਰਕ ਦਾ ਰਸ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਸਵੇਰ ਸ਼ਾਮ ਖਾਲੀ ਪੇਟ ਪੀਣਾ ਹੈਗਾ, ਇਹ ਪੀ ਲਿਆ ਕਰੋ। ਇਹ ਵੀ ਪਿਸ਼ਾਬ ਨੂੰ ਘਟਾ ਦਿੰਦਾ ਹੈਗਾ ਜੀ ਜੇ ਜ਼ਿਆਦਾ ਆਉਂਦਾ ਹੈਗਾ। ਜਾਂ ਫਿਰ ਤਾਜ਼ੇ ਔਲਿਆਂ ਦਾ ਜੂਸ ਇਹਦੇ ਵਿੱਚ ਜਾਂ ਨਹੀਂ ਆਮ ਬੋਤਲਾਂ 'ਚ ਜਿਹੜਾ ਜੂਸ ਮਿਲਦਾ ਉਹੀ ਲੈ ਲਓ, ਭਾਵੇਂ 4 ਚਮਚੇ ਇਹਦੇ ਤੇ 2 ਚਮਚੇ ਸ਼ਹਿਦ ਦੇ ਤੇ ਅੱਧਾ ਚਮਚਾ ਹਲਦੀ ਦਾ, ਇਹ ਮਿਲਾ ਕੇ ਤੁਸੀਂ ਪੀ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ। ਇਹਦੇ ਵਿੱਚ ਪੇਰਾਂ ਖਾ ਸਕਦੇ ਹੈਗੇ ਤੁਸੀਂ, ਨਹੀਂ ਤਾਂ ਪੇਰਾਂ ਦਾ ਜੂਸ ਪੀ ਲਿਆ ਕਰੋ, ਉਹ ਵਧੀਆ ਚੀਜ਼ ਰਹਿੰਦੀ ਹੈਗੀ। 1 ਗ੍ਰਾਮ ਤੁਸੀਂ ਆਪਣੇ ਲੈਣੀ ਹੈਗੀ, 1 ਚੁਟਕੀ ਸਮਝ ਲਓ ਜਵੱਤਰੀ ਜਿਹੜੀ ਹੁੰਦੀ ਹੈ, ਜਵੱਤਰੀ ਜੈਫਲ ਜਵੱਤਰੀ ਇੱਥੇ ਸਟੋਰਾਂ 'ਚ ਮਿਲ ਜਾਂਦੀ ਹੈ ਜੀ। ਉਹਦਾ ਤੁਸੀਂ 1/3 1 ਗ੍ਰਾਮ 1 ਚੁਟਕੀ ਹੋ ਜੂਗੀ ਤਕਰੀਬਨ, ਉਹ ਤੇ ਅੱਧਾ ਚਮਚਾ ਮਿਸ਼ਰੀ ਦਾ, ਇਹ ਮਿਲਾ ਕੇ ਖਾ ਲਿਆ ਕਰੋ ਦੁੱਧ ਨਾਲ, ਇਹ ਵੀ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ। ਚਲੋ ਠੀਕ ਹੈ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਹੈ ਜੀ। ਤੇ ਸਰੋਤੇ ਸਨ ਸਾਡੇ ਜਗਵੀਰ ਸਿੰਘ ਜੋ ਦੱਸ ਇਲਾਜ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਇੰਦਰ ਕੌਰ ਵੱਲੋਂ ਸਤਿ